ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 9 ਫਰਵਰੀ ਦਿਨ ਵੀਰਵਾਰ ਤੁਹਾਡੇ ਸਾਹਮਣੇ ਜਿਹੜਾ ਜੀ ਪੇਸ਼ ਕਰਾਂਗੇ ਆਪਾਂ ਕੁਛ ਭਾਰਤ ਅਤੇ ਪੰਜਾਬ ਦੀਆਂ ਅਹਿਮ ਖਬਰਾਂ। ਅਤੇ ਸਾਡੇ ਨਾਲ ਇਹਨਾਂ ਖਬਰਾਂ ਦੇ ਬਾਰੇ ਵਿਚਾਰ ਕਰਨ ਦੇ ਲਈ ਜੁੜ ਚੁੱਕੇ ਨੇ ਅਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਕੋਚੈਲਾ ਤੋਂ, ਸਰਬਜੀਤ ਸਿੰਘ ਵਾਸੀ ਅਟਵਾਟਰ ਤੋਂ, ਜੱਸੀ ਗਿੱਲ, ਲਾਲੀ ਸਿੱਧੂ ਜੀ ਅਤੇ ਰਜਿੰਦਰ ਚੌਹਾਨ ਜੀ ਬੇਕਰਸਫੀਲਡ ਤੋਂ, ਅਤੇ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਸਿਲਸਿਲਾ ਸ਼ੁਰੂ ਕਰਦੇ ਹਾਂ। ਸਿੱਖ ਕਤਲੇਆਮ ਦਾ ਜਿਹੜਾ ਕਥਿਤ ਦੋਸ਼ੀ ਕਹਾਂਗੇ ਜਗਦੀਸ਼ ਟਾਈਟਲਰ ਦਾ ਲਾਈ ਡਿਟੈਕਟਰ ਟੈਸਟ ਕਰਾਉਣ ਦੀ ਜਿਹੜੀ CBI ਨੇ ਮਨਜ਼ੂਰੀ ਦਿੱਤੀ ਆ। ਵੈਸੇ ਕਮਾਲ ਦੇ ਰੰਗ ਆ CBI ਦੇ। ਇਹ ਉਹੀ CBI ਹੈ ਜਿਹਦੇ 4 ਦਸੰਬਰ 2015 ਨੂੰ ਮੇਰੇ ਖਿਆਲ ਦੇ ਨਾਲ ਇੱਕ ਕਲੋਜ਼ਰ ਰਿਪੋਰਟ ਦਾਖਲ ਕਰ ਦਿੱਤੀ ਸੀ 2015 ਦੇ ਵਿੱਚ ਜੀ। ਫਿਰ ਸੁਣਵਾਈ ਹੋਈ। ਔਰ ਇਹ ਵੀ ਰੰਗ ਆ ਕਿ ਜਿਸ ਬੰਦੇ ਦੀ ਮਿਹਨਤ ਦੇ ਸਦਕਾ ਇੱਥੋਂ ਤੱਕ ਇਹ ਕੇਸ ਪਹੁੰਚ ਗਿਆ, ਹਾਲਾਂਕਿ CBI ਨੇ ਕਲੋਜ਼ਰ ਰਿਪੋਰਟ ਦਾਖਲ ਕਰ ਦਿੱਤੀ ਸੀ, ਉਸ ਬੰਦੇ ਦਾ ਕਦੀ ਗੁੱਡਾ ਵੀ ਬੰਨ ਦਿੰਦੇ ਆ। ਉਹ ਬੰਦਾ HS ਫੂਲਕਾ ਜੀ। HS ਫੂਲਕਾ ਨੇ ਉਸ ਕੇਸ ਨੂੰ ਦੁਬਾਰਾ ਲੜਿਆ ਕਿ ਨਹੀਂ ਜੀ, ਇਹ ਕਲੋਜ਼ਰ ਰਿਪੋਰਟ ਜਿਹੜੀ ਦਾਖਲ ਕੀਤੀ ਜਾ ਰਹੀ ਹੈ ਗਲਤ ਕੀਤੀ ਜਾ ਰਹੀ ਹੈ। ਫਿਰ ਇੱਕ ਬੀਬੀ ਸੀਗੀ ਮੇਰੇ ਖਿਆਲ ਦੇ ਨਾਲ, ਉਹਦਾ ਨਾਮ ਲਖਵਿੰਦਰ ਕੌਰ ਸੀ। ਇਹਨਾਂ ਦੋਨਾਂ ਨੇ ਉਸ ਕਲੋਜ਼ਰ ਰਿਪੋਰਟ ਨੂੰ ਚੈਲੰਜ ਕੀਤਾ। ਫਿਰ ਕੇਸ ਜਿਹੜਾ ਦੁਬਾਰਾ ਚੱਲਿਆ, ਚੱਲਦਾ ਅੱਜ ਇਸ ਮੁਕਾਮ ਤੇ ਪਹੁੰਚਿਆ ਵਾ ਕਿ ਜਗਦੀਸ਼ ਟਾਈਟਲਰ ਦਾ ਲਾਈ ਡਿਟੈਕਟਰ ਟੈਸਟ ਕਰਵਾਉਣ ਲਈ CBI ਨੇ ਜਾਂਚ ਮੰਗੀ ਹੈ ਇਜਾਜ਼ਤ। ਸੋ ਇੱਥੋਂ ਤੱਕ ਆ ਗਿਆ। ਹੁਣ ਦੇਖੋ, ਕੱਲ ਨੂੰ ਮੇਰੇ ਖਿਆਲ ਦੇ ਨਾਲ ਇਹਨੂੰ ਤਲਬ ਕੀਤਾ ਵਾ ਜਗਦੀਸ਼ ਟਾਈਟਲਰ ਨੂੰ। ਇਹ ਸਹਿਮਤੀ ਦਿੰਦਾ ਜਾਂ ਅਸਹਿਮਤੀ ਜਤਾਉਂਦਾ, ਇਹਦਾ ਵਕੀਲ ਜਾ ਕੇ ਉੱਥੇ ਪੇਸ਼ ਕਰੇਗਾ, ਵਿਰੋਧ ਕਰੇਗਾ, ਜਿਸ ਤਰੀਕੇ ਦਾ ਵੀ ਕਰੇਗਾ ਸੋ ਕਰੇਗਾ। ਪਰ ਹਾਲ ਦੀ ਘੜੀ ਜਗਦੀਸ਼ ਟਾਈਟਲਰ ਇੱਕ ਵਾਰ ਫਿਰ ਸਕੰਜੇ ਦੇ ਵਿੱਚ ਫਸਦਾ ਨਜ਼ਰ ਆਉਂਦਾ ਹੈ। ਔਰ ਇਹ ਸਾਰਾ ਕੁਛ ਹੈ ਜਿਹੜਾ ਉਹਦੇ ਪਿੱਛੇ HS ਫੂਲਕਾ ਦੀ ਇੱਕ ਅਣਥੱਕ ਮਿਹਨਤ ਹੈ, ਜੋ ਲਗਾਤਾਰ 3 ਦਹਾਕਿਆਂ ਤੋਂ ਚੱਲਦੀ ਆ ਰਹੀ ਹੈ। ਸੋ ਅੱਗੇ ਪਤਾ ਨਹੀਂ ਕੀ ਹੋਣਾ ਹੈ ਜਾਂ ਕੀ ਨਹੀਂ ਹੋਣਾ, ਜੋ ਮਰਜ਼ੀ ਕਹਿ ਲਈਏ, ਪਰ ਹਾਲ ਦੀ ਘੜੀ ਉਮੀਦ ਬੜੀ ਹੈ। ਵਿਰੋਧ ਵੀ ਕਰ ਸਕਦੇ ਆ ਜੇ ਇੱਕ ਕੋਰਟ ਇਜਾਜ਼ਤ ਵੀ ਦੇ ਦਿੰਦੀ ਹੈ, ਦੂਸਰੇ 'ਚ ਚੈਲੰਜ ਵੀ ਕਰ ਸਕਦੇ। ਉਹਨਾਂ ਕੋਲ ਆਪਸ਼ਨ ਹੋਣਗੇ, ਲੀਗਲ ਆਪਸ਼ਨ ਉਹਨਾਂ ਦੇ ਕੋਲ ਹੋਣਗੇ। ਪਰ ਜਿਸ ਤਰੀਕੇ ਦੇ ਨਾਲ CBI ਨੇ ਇਹ ਮੰਗਿਆ ਕਿ ਝੂਠ ਫੜਨ ਵਾਲੀ ਮਸ਼ੀਨ 'ਚੋਂ ਇਹਨੂੰ ਲੰਘਾਇਆ ਜਾਵੇ, ਇਹਦਾ ਮਤਲਬ ਹੈ ਕਿ ਕੁਛ ਨਾ ਕੁਛ ਸਬੂਤ ਹੈ, ਜਿਹੜੇ ਐਵੀਡੈਂਸ ਹੈ ਜਿਹੜੇ ਉਹ ਠੋਸ ਹਾਲੇ ਵੀ ਬਰਕਰਾਰ ਆ, ਜਿਨ੍ਹਾਂ ਦੀ ਬਿਨਾਹ ਤੇ ਜਗਦੀਸ਼ ਟਾਈਟਲਰ ਨੂੰ ਘੇਰਿਆ ਜਾ ਸਕਦਾ। ਅਸਲ ਦੇ ਵਿੱਚ ਜਗਦੀਸ਼ ਟਾਈਟਲਰ ਦਾ ਜਿਹੜਾ ਇਹ ਮਾਮਲਾ ਹੈ, ਇਹ ਮਾਮਲਾ ਜੁੜਿਆ ਜਿਹੜਾ ਅਭਿਸ਼ੇਕ ਵਰਮਾ ਹਥਿਆਰਾਂ ਦਾ ਉਹ ਦਲਾਲ ਸੀਗਾ, ਜਿਹੜਾ ਰਿਸ਼ਵਤ ਦੇ ਕੇਸ ਦੇ ਵਿੱਚ ਫਸਿਆ। ਵਾਰ ਰੂਮ ਲੀਕਸ ਦੇ ਮਾਮਲੇ 'ਚ ਵੀ ਉਹ ਬੰਦਾ ਅੰਡਰ ਟਰਾਇਲ ਰਿਹਾ। ਹੁਣ ਉਹਨੂੰ ਵੀ ਨਾਲ ਇਹਨਾਂ ਨੇ ਮੰਗੀ ਹੈ ਇਜਾਜ਼ਤ ਕਿ ਭਾਈ ਅਭਿਸ਼ੇਕ ਵਰਮਾ ਦੀ ਵੀ ਜਿਹੜੀ ਹੈ ਇਹ ਇਜਾਜ਼ਤ ਦਿੱਤੀ ਜਾਵੇ ਕਿ ਉਹਨੂੰ ਝੂਠ ਫੜਨ ਵਾਲੀ ਮਸ਼ੀਨ 'ਚੋਂ ਲੰਘਾਇਆ ਜਾਵੇ। ਦੋਨਾਂ ਨੂੰ ਹੀ ਝੂਠ ਫੜਨ ਵਾਲੀ ਮਸ਼ੀਨ 'ਚੋਂ ਗੁਜ਼ਰਨਾ ਪਵੇਗਾ, ਐਸੀ ਮੰਗ ਕੀਤੀ ਹੈ CBI ਨੇ। ਵੈਸੇ ਇੱਕ ਗੱਲ ਹੈ ਕਿ ਜੇ ਅਭਿਸ਼ੇਕ ਵਰਮਾ ਜੇ ਇੱਥੋਂ ਤੱਕ ਸੱਚ ਬੋਲ ਸਕਦਾ ਹੈ, ਉਹਨੇ ਹੀ ਨਾਮ ਲਿਆ ਸੀਗਾ ਕਿ ਅਸੀਂ ਕੁਝ ਰੁਪਈਆ ਜਿਹੜਾ, ਕਿਉਂਕਿ ਜਗਦੀਸ਼ ਟਾਈਟਲਰ ਦਾ ਸਾਂਝੀਵਾਲ ਸੀਗਾ, ਕਾਰੋਬਾਰੀ ਸਾਥੀ ਸੀਗਾ, ਉਹਨੇ ਆਪਣੀਆਂ ਡਾਇਰੀਆਂ ਦੇ ਹਵਾਲੇ ਨਾਲ ਦੱਸਿਆ ਸੀਗਾ ਕਿ ਜੀ ਇੰਨੇ ਕਰੋੜ ਰੁਪਈਆ ਫਲਾਣੇ ਨੂੰ ਦਿੱਤਾ, ਇੰਨੇ ਕਰੋੜ ਫਲਾਣੇ ਨੂੰ ਦਿੱਤਾ। ਤੇ ਵਿੱਚ ਇੱਕ ਨਾਮ ਉਸ ਬੰਦੇ ਦਾ ਵੀ ਸੀਗਾ ਜਿਹੜਾ ਗਵਾਹ ਸੀ, ਔਰ ਉਹ ਗ੍ਰੰਥੀ ਸੀਗਾ। ਗ੍ਰੰਥੀ ਦੇ ਮੁੰਡੇ ਨੂੰ ਸੈਟਲਡ ਕਰਾਉਣ ਲਈ ਬਾਹਰ ਇਹਨਾਂ ਨੇ ਪੈਸੇ ਦਿੱਤੇ ਸਨ, ਜਿੱਥੋਂ ਇਹ ਕੇਸ ਚੱਲਿਆ। ਸੋ ਹੁਣ ਇੱਕ ਵਾਰ ਫਿਰ ਉੱਥੇ ਦੀ ਉੱਥੇ ਸੂਈ ਆ ਗਈ ਹੈ ਕਿ ਜਗਦੀਸ਼ ਟਾਈਟਲਰ ਤੇ ਅਭਿਸ਼ੇਕ ਵਰਮਾ ਦੀ ਇਹਨਾਂ ਨੇ ਇਹ ਇਜਾਜ਼ਤ ਮੰਗੀ ਹੈ ਕਿ ਭਾਈ ਸਾਨੂੰ ਲਾਈ ਡਿਟੈਕਟਰ ਟੈਸਟ ਹੈ ਜਿਹੜਾ ਇਹਨਾਂ ਦਾ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ। ਸ਼ੋਰ ਬਹੁਤ ਆ,
ਸ਼ੋਰ ਇੰਨਾ ਹੈ ਕਿ ਇਸ ਸਮੇਂ ਇਹ ਖਬਰ ਹੈ ਜਿਹੜੀ ਚਰਚਾ ਦਾ ਵਿਸ਼ਾ ਬਣ ਗਈ ਹੈ ਮੇਨ ਸਟ੍ਰੀਮ ਮੀਡੀਆ ਦੇ ਵਿੱਚ। ਇਹ ਇੱਕ ਇਸ ਸਮੇਂ ਦੀ ਪ੍ਰਮੁੱਖ ਖਬਰ ਆ। ਦੇਖੋ, ਪਰ ਅੱਗੇ ਵੀ ਬਹੁਤ ਵਾਰੀ ਇਸ ਤਰ੍ਹਾਂ ਦੀਆਂ ਖਬਰਾਂ ਬਣੀਆਂ। ਕਿਤੇ ਇਸ ਵਾਰੀ ਵੀ ਉਹ ਜਿਵੇਂ ਉਹ ਕਹਿੰਦੇ ਸੀ ਨਾ ਕਿ ਸੁਨਾ ਥਾ ਹਮਨੇ ਕੇ ਗਾਲਿਬ ਕੇ ਉਡेंगे ਪੁਰਜੇ, ਦੇਖਨੇ ਹਮ ਵੀ ਗਏ ਮਗਰ ਤਮਾਸ਼ਾ ਨਾ ਹੁਆ। ਉਹ ਕਿਤੇ ਉਹ ਨਾ ਹੋ ਜਾਵੇ। ਵੈਸੇ ਅੱਗੇ ਵੀ ਬਹੁਤ ਵਾਰੀ ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ ਨੇ, ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਨੇ। ਪਰ ਇਹ ਵੈਸੇ ਕਮਾਲ ਦੀ ਗੱਲ ਆ ਕਿ ਜਦੋਂ ਕਾਂਗਰਸ ਦੇ ਰਾਜ ਵੇਲੇ CBI ਨੇ ਕਲੋਜ਼ਰ ਰਿਪੋਰਟਾਂ ਦਾਖਲ ਕੀਤੀਆਂ ਸਨ, ਉਦੋਂ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਸੀਗੇ ਕਿ ਜੀ ਇਹ ਬਚਾਉਂਦੇ ਆਪਦੇ ਬੰਦਿਆਂ ਨੂੰ, ਬਚਾਉਂਦੇ ਆਪਦੇ ਬੰਦਿਆਂ ਨੂੰ ਬਚਾਉਂਦੇ ਆ। ਤੇ 2015 ਚ ਤੇ ਇਹਨਾਂ ਦੀ ਸਰਕਾਰ ਸੀ, ਇਹਨਾਂ ਦੇ ਹੱਥ CBI ਸੀ, ਤੇ ਉਹਨੇ ਫਿਰ ਵੀ ਕਲੋਜ਼ਰ ਰਿਪੋਰਟ ਦਾਖਲ ਕੀਤੀ। ਹੁਣ ਪਤਾ ਨਹੀਂ ਕਿਹਨੂੰ ਬਚਾਉਂਦੇ ਸੀ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਪੰਜਾਬ ਅੰਦਰ ਕੁਛ ਹਲਕਿਆਂ ਦੇ ਵਿੱਚ ਕੁਛ ਪੋਲਿੰਗ ਬੂਥਾਂ ਦੇ ਉੱਤੇ ਮੁੜ ਵੋਟਿੰਗ ਹੋਈ। ਦੇਖੋ, ਇਹ 6 ਵਿਧਾਨ ਸਭਾ ਹਲਕਿਆਂ ਦੇ ਵਿੱਚ 28 ਪੋਲਿੰਗ ਕੇਂਦਰ ਸੀਗੇ ਜਿਨ੍ਹਾਂ ਦੇ ਵਿੱਚ ਇਹ ਰੀਪੋਲਿੰਗ ਹੋਈ ਆ ਔਰ ਰਿਕਾਰਡ ਤੋੜ ਹੋਈ ਆ। 5 ਵਜੇ ਤੱਕ ਜਿਹੜੇ ਆંકੜੇ ਆਏ ਆ, ਕਿਉਂਕਿ ਮੇਰਾ ਨਹੀਂ ਖਿਆਲ ਕਿ ਇਹ ਜਿਹੜੀ ਰੀਪੋਲਿੰਗ ਦੀ ਪ੍ਰਕਿਰਿਆ ਇਹ 5 ਵਜੇ ਤੋਂ ਬਾਅਦ ਚੱਲੀ ਹੋਏਗੀ, ਕਿਉਂਕਿ ਸੀਮਤ ਜੀਆਂ ਵੋਟਾਂ ਹੁੰਦੀਆਂ ਇੱਕ ਪੋਲਿੰਗ ਕੇਂਦਰ ਤੇ ਉਹ ਭੁਗਤ ਗਈਆਂ ਹੋਣੀਆਂ। 5 ਵਜੇ ਤੱਕ ਦੇ ਆંકੜੇ ਸੀਗੇ ਕਿ ਮੋਗੇ ਦੇ ਵਿੱਚ ਲਗਭਗ 81.81%, ਸਰਦੂਲਗੜ੍ਹ ਦੇ ਵਿੱਚ 90.33%, ਮੁਕਤਸਰ ਜ਼ਿਲ੍ਹੇ ਦੇ ਵਿੱਚ 99.4%, ਮਜੀਠਾ ਦੇ ਵਿੱਚ 74% ਜਿਹੜੀ ਵੋਟਿੰਗ ਹੋਈ। ਇਹਦਾ ਮਤਲਬ ਕਿ ਬਹੁਤ ਧੜੱਲੇ ਨਾਲ ਲੋਕਾਂ ਨੇ ਵੋਟ ਕੀਤਾ। ਬਹੁਤ ਸਾਰੇ ਲੋਕ ਇਹ ਸ਼ੰਕਾ ਜ਼ਾਹਰ ਕਰਦੇ ਸਨ ਕਿ ਹੋ ਸਕਦਾ ਖਰੀਦੋ ਫਰੋਖਤ ਅੰਨੀ ਹੋ ਜਾਵੇ ਤੇ ਬਹੁਤ ਸਾਰੇ ਲੋਕ ਹੈ ਜਿਹੜੇ ਵੋਟ ਪਾਉਣ ਨਾ ਆਉਣ, ਕਿਉਂਕਿ ਅੱਜ ਕੱਲ੍ਹ ਇਸ ਗੱਲ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ। ਜਿਹੜਾ ਵੀ ਬੰਦਾ ਸ਼ੱਕੀ ਹੁੰਦਾ, ਜਿਹੜਾ ਵਿਕਾਊ ਕਿਸਮ ਦਾ ਹੁੰਦਾ, ਉਹਨੂੰ ਡੱਕ ਲਿਆ ਜਾਂਦਾ ਕਿ ਇਹ ਨਾ ਹੋਵੇ ਪੈਸੇ ਵੀ ਲੈ ਜਾਵੇ ਸਾਥੋਂ, ਵੋਟ ਦੂਜੇ ਨੂੰ ਪਾਵੇ। ਸੋ ਉਹਨੂੰ ਕੋਸ਼ਿਸ਼ ਕੀਤਾ ਜਾਂਦਾ ਕਿ ਭਾਈ ਤੂੰ ਘਰੇ ਰਹਿ ਜਾ, ਜਿਹਦਾ ਵੀ ਸੌਦਾ ਵੱਜਦਾ ਜਿਹਦੇ ਨਾਲ। ਸੋ ਇਹ ਇੱਕ ਸ਼ੰਕਾ ਸੀ, ਇੱਕ ਸੰਸਾ ਸੀਗਾ। ਪਰ ਇਹਨਾਂ ਸਾਰੇ ਸ਼ੰਕਿਆਂ ਸੰਸਿਆਂ ਨੂੰ ਦਰਕਨਾਰ ਕਰਕੇ ਲੋਕਾਂ ਨੇ ਬੜੇ ਉਤਸ਼ਾਹ ਦੇ ਨਾਲ ਵੋਟਿੰਗ ਕੀਤੀ ਹੈ। ਔਰ ਹੁਣ ਤੱਕ ਜੇ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਇੱਕ ਗੇੜ ਦੀ ਇਹ ਵੋਟਿੰਗ ਹੋ ਗਈ। ਪਹਿਲਾ ਗੇੜ ਵੈਸੇ ਤੇ ਇੱਕ ਗੇੜ ਹੀ ਸੀਗਾ, ਪਰ 4 ਫਰਵਰੀ ਨੂੰ ਕਿਉਂਕਿ ਕੁਛ ਮਸ਼ੀਨਾਂ, ਕੁਛ ਹੋਰ ਤਕਨੀਕੀ ਨੁਕਸ, ਕੁਛ ਇਹਨਾਂ ਦੇ ਅਮਲੇ ਦੀਆਂ ਲਾਪਰਵਾਹੀਆਂ ਸਦਕਾ ਇਹ ਦੂਸਰੇ ਗੇੜ ਦਾ ਮੁੱਢ ਵੱਜ ਗਿਆ। ਅੱਜ ਕੁੱਲ 46,000 ਵੋਟਰ ਨੇ ਫਿਰ ਦੁਬਾਰਾ ਵੋਟ ਕੀਤੀ ਹੈ। ਸੋ ਇਹ ਵੋਟ ਜਿਹੜੀ ਹੈ ਇੱਕ ਤੇ ਅਮਨ ਅਮਾਨ ਨਾਲ ਹੋਈ ਹੈ, ਦੂਜਾ ਇਹ ਹੈ ਕਿ ਇਸ ਵਾਰੀ ਤੀਜੇ ਗੇੜ ਦਾ ਕੋਈ ਮੁੱਢ ਨਹੀਂ ਵੱਜਾ ਹਾਲੇ ਤੱਕ। ਜਿੰਨੀ ਵੀ ਇਹ ਚੁਣਾਵੀ ਪ੍ਰਕਿਰਿਆ ਨੇਪਰੇ ਚੜ੍ਹੀ ਹੈ ਸ਼ਾਮ ਤੱਕ, ਨਾ ਤੇ ਕਿਤੋਂ ਹਿੰਸਾ ਦੀ ਰਿਪੋਰਟ ਆਈ ਹੈ, ਨਾ ਕਿਤੋਂ ਇਹ ਰਿਪੋਰਟ ਆਈ ਹੈ ਕਿ ਕੋਈ ਮਸ਼ੀਨ ਦੇ ਵਿੱਚ ਖਲਲ ਪਿਆ, ਕੋਈ ਤਕਨੀਕੀ ਨੁਕਸ ਪਿਆ। ਇਸ ਕਰਕੇ ਕਹਿ ਸਕਦੇ ਹਾਂ ਕਿ ਹੁਣ ਪੰਜਾਬ ਦੀ ਵੋਟਿੰਗ ਹੈ ਜਿਹੜੀ ਉਹ ਲਗਭਗ ਪੂਰੀ ਹੋ ਚੁੱਕੀ ਹੈ। ਹੁਣ ਲੋੜ ਸਿਰਫ ਤੇ ਸਿਰਫ 11 ਮਾਰਚ ਦੀ ਹੈ ਕਿ ਉਹ ਕਦੋਂ ਆਵੇ ਨੇੜੇ ਤੇ ਕਦੋਂ ਇਹ ਸ਼ਰਤਾਂ ਦਾ, ਕਦੋਂ ਇਹ ਉਡੀਕਾਂ ਦਾ ਦੌਰ ਖਤਮ ਹੋ ਜਾਵੇ। ਉਂਝ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ, ਇੱਕ ਚੰਗੀ ਖਬਰ ਵੀ ਹੈ। ਹਲਕਾ ਦਾਖਾ ਜਿੱਥੇ ਕਿ HS ਫੂਲਕਾ ਔਰ ਮਨਪ੍ਰੀਤ ਇਆਲੀ ਦੀ ਬਹੁਤ ਵੱਡੀ ਟੱਕਰ ਆ, ਉੱਥੋਂ ਇੱਕ ਬਹੁਤ ਹੀ ਚੰਗੀ ਖਬਰ ਆਈ ਹੈ। ਉੱਥੇ ਇਹ ਹੈ ਕਿ ਜਿਹੜੇ ਉੱਥੋਂ ਦੇ ਪਹਿਲੀ ਵਾਰੀ ਵੋਟ ਪਾਉਣ ਵਾਲੇ ਨੌਜਵਾਨ ਸਨ, ਉਹਨਾਂ ਨੇ 99.41% ਵੋਟਿੰਗ ਕੀਤੀ ਹੈ। ਮਸਲਨ ਉੱਥੇ 4440 ਐਸੇ ਨੌਜਵਾਨ ਵੋਟਰ ਸਨ ਜਿਹੜੇ ਪਹਿਲੀ ਵਾਰੀ ਵੋਟ ਪਾਉਣ ਜਾ ਰਹੇ ਸਨ। 4440 ਚੋਂ 4414 ਨੇ ਵੋਟ ਪਾਈ ਹੈ। ਵੈਰੀ ਗੁੱਡ ਜੀ ਜੀ। ਤੇ ਆਪਾਂ ਮਿੰਟੂ ਜੀ ਅਗਲੀ ਗੱਲ ਕਰੀਏ ਵੀ ਉਪਹਾਰ ਸਿਨੇਮਾ ਅਗਨੀ ਕਾਂਡ ਦਾ ਆਇਆ ਫੈਸਲਾ ਪੀੜਤਾਂ ਨੂੰ ਨਿਰਾਸ਼ ਹੀ ਕਰ ਗਿਆ। ਨਿਰਾਸ਼ ਹੋਣਾ ਹੀ ਹੈ ਜੀ। ਰਾਜ ਕਰਨਵੀਰ ਸਿੰਘ ਜੀ 1997 ਦੇ ਵਿੱਚ ਫਿਲਮ ਆਈ ਸੀ ਬਾਰਡਰ ਫਿਲਮ ਵੇਲੇ ਇਹ ਹਾਦਸਾ ਵਾਪਰਿਆ ਸੀ। ਤੁਸੀਂ ਆਪ ਅੰਦਾਜ਼ਾ ਲਾ ਲਓ, 20 ਸਾਲ ਇਹ ਕੇਸ ਚੱਲਿਆ। ਆਂਸਲ ਬ੍ਰਦਰਸ ਬਹੁਤ ਵੱਡੇ ਕਾਰੋਬਾਰੀ ਆ, ਰੀਅਲ ਅਸਟੇਟ ਦਾ ਕੰਮ ਉਹਨਾਂ ਦਾ ਬਹੁਤ ਚੋਟੀ ਦਾ। ਕੇਸ ਚੱਲਦਾ ਗਿਆ 97 ਤੋਂ ਲੈ ਕੇ 2007 ਦਾ ਸਨ ਆਇਆ। ਹੇਠਲੀ ਅਦਾਲਤ ਨੇ ਇਹਨਾਂ ਨੂੰ 2-2 ਸਾਲ ਦੀ ਸਜ਼ਾ ਕਰ ਦਿੱਤੀ, ਕਿਉਂਕਿ ਤਗੜੇ ਆਦਮੀ ਸਨ। ਉੱਥੋਂ ਹੀ ਨਾਲ ਦੀ ਨਾਲ ਜ਼ਮਾਨਤਾਂ ਕਰਵਾ ਕੇ ਫਿਰ ਹਾਈ ਕੋਰਟ ਪਹੁੰਚੇ। ਕਮਾਲ ਦੀ ਗੱਲ ਤੇ ਇਹ ਰਾਜ ਕਰਨਵੀਰ ਸਿੰਘ ਜੀ ਹੇਠਲੀ ਅਦਾਲਤ ਨੇ 2-2 ਸਾਲ ਦੀ ਕੈਦ ਕੀਤੀ, ਕਾਂ ਹਾਈ ਕੋਰਟ ਚ ਗਏ ਤੇ ਹਾਈ ਕੋਰਟ ਨੇ ਸਜ਼ਾ ਤੋੜ ਦਿੱਤੀ। ਸਜ਼ਾ ਤੋੜ ਕੇ 2 ਤੋਂ 1-1 ਸਾਲ ਦੀ ਕਰ ਦਿੱਤੀ, ਯਾਨੀ ਸਜ਼ਾ ਘਟਾ ਦਿੱਤੀ। ਫਿਰ ਕੇਸ
ਸੁਪਰੀਮ ਕੋਰਟ 'ਚ ਚਲੇ ਗਿਆ। ਅੱਜ ਸੁਪਰੀਮ ਕੋਰਟ ਨੇ ਉਸੇ ਸਜ਼ਾ ਤੇ ਮੋਹਰ ਲਾ ਦਿੱਤੀ ਕਿ ਭਾਈ ਸਾਲ ਦੀ ਸਜ਼ਾ ਜਿਹੜੀ ਉਹ ਠੀਕ ਆ, ਵਾਜਬ ਆ, ਇਹ ਤੋਂ ਵੱਧ ਸਜ਼ਾ ਜਿਹੜੀ ਨਹੀਂ ਹੋਏਗੀ। ਹੁਣ ਨਾਲ 30 ਕਰੋੜ ਰੁਪਏ ਦਾ ਜਿਹੜਾ ਜੁਰਮਾਨਾ ਸੀ ਉਹ ਬਹਾਲ ਰੱਖਿਆ। ਕਰੋੜਾਂ ਰੁਪਈਏ ਤੇ ਉਹਨਾਂ ਦੇ ਲਈ ਕੋਈ ਗੱਲ ਨਹੀਂ ਹੈ, ਉਹ ਚਾਹੇ ਜਿੰਨਾ ਮਰਜ਼ੀ ਜੁਰਮਾਨਾ ਹੋ ਜਾਂਦਾ, ਉਹ ਤੇ ਜੇਲ੍ਹ ਜਾਣ ਤੋਂ ਬਚਣ ਲਈ ਇੱਥੋਂ ਤੱਕ ਭੱਜਦੇ ਪਏ ਸਨ। ਹੁਣ ਜਿਹੜੀ ਸਜ਼ਾ ਬਰਕਰਾਰ ਰੱਖੀ ਸੁਪਰੀਮ ਕੋਰਟ ਨੇ, ਉਹਦਾ ਸਿੱਟਾ ਵੇਖੋ। ਸਿੱਟਾ ਉਹਦਾ ਇਹ ਹੈ ਕਿ ਜਿਹੜਾ ਵੱਡਾ ਆਂਸਲ ਬ੍ਰਦਰ ਆ ਉਹ ਤੇ 8 ਮਹੀਨੇ ਲਈ ਜੇਲ੍ਹ 'ਚ ਜਾਏਗਾ, ਕਿਉਂਕਿ ਉਹਦੀ ਹਵਾਲਾਤ ਆ ਜਿਹੜੀ ਉਹ 4 ਮਹੀਨੇ ਕੱਟੀ ਹੋਈ, ਉਹਨੇ 8 ਮਹੀਨੇ ਉਹ ਕੱਟੇਗਾ। ਦੂਜਾ ਜਿਹੜਾ ਉਹ 1 ਦਿਨ ਵੀ ਜੇਲ੍ਹ 'ਚ ਨਹੀਂ ਜਾਏਗਾ, ਕਿਉਂਕਿ ਉਹਦਾ ਸਾਲ ਜਿਹੜਾ ਅੰਡਰ ਟ੍ਰਾਇਲ ਪੂਰਾ ਹੋਇਆ, ਉਹ ਨਾਲ ਦੀ ਨਾਲ ਛੁੱਟ ਗਿਆ, ਉਹ ਉਸ 1 ਦਿਨ ਲਈ ਵੀ ਜੇਲ੍ਹ 'ਚ ਨਹੀਂ ਜਾਏਗਾ। ਜਿਹੜਾ ਹੁਣ ਵੱਡਾ ਜਾਏਗਾ, ਜੇ 8 ਮਹੀਨੇ ਨੂੰ ਕੱਟਣੇ ਵੀ ਪੈਣ ਤੇ ਕੋਈ ਬਹੁਤੀ ਸਜ਼ਾ ਨਹੀਂ ਹੈ, ਔਰ 8 ਮਹੀਨਿਆਂ 'ਚ ਵੀ ਬਾਬੂਆਂ ਦੀ ਮਿਹਰਬਾਨੀ ਹੋ ਜਾਣੀ ਹੈ। ਉਹ 1-2 ਛੁੱਟੀਆਂ ਕੱਟ ਜਾਏਗਾ, ਘਰੇ ਲਾ ਜਾਏਗਾ, ਪਾਰਟੀਆਂ ਪੂਟੀਆਂ ਕਰ ਜਾਏਗਾ, ਉਹਨੇ ਜਦੋਂ ਸਜ਼ਾ ਜਿਹੜੀ ਪੂਰੀ ਹੋ ਜਾਣੀ ਹੈ। ਪਰ ਦੇਖੋ ਉਹਦੇ 'ਚ 59 ਬੰਦੇ ਮਰੇ ਸਨ। ਜੇ 8 ਮਹੀਨਿਆਂ ਦੀ ਸਜ਼ਾ ਨੂੰ ਤੁਸੀਂ ਮਲਟੀਪਲਾਈ ਕਰ ਲਓ 59 ਦੇ ਨਾਲ, ਮੇਰੇ ਖਿਆਲ ਦੇ ਨਾਲ 6-7 ਦਿਨ ਆਉਂਦੇ ਇੱਕ ਮੌਤ ਦੇ ਹਿੱਸੇ। ਇੱਕ ਮੌਤ ਦੇ ਬਦਲੇ 6-7 ਦਿਨ ਦੀ ਕੈਦ ਕੀ ਮਾਇਨੇ ਰੱਖਦੀ ਹੈ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਹੁਣ ਦੇਖੋ ਕੁਛ ਲੋਕ ਇੱਥੇ ਦਲੀਲ ਦਿੰਦੇ ਸਨ, ਇਹਨਾਂ ਦੇ ਵਕੀਲਾਂ ਨੇ ਵੀ ਇਹੋ ਦਲੀਲ ਦਿੱਤੀ ਜੀ, ਉਹ ਤੇ ਉਹਨਾਂ ਦੇ ਮੁਲਾਜ਼ਮਾਂ ਦੀ ਅਣਗਹਿਲੀ ਸੀ ਕਿ ਸਿਨੇਮੇ 'ਚ ਅੱਗ ਲੱਗ ਗਈ, ਇਹਨਾਂ ਦਾ ਕੀ ਕਸੂਰ, ਇਹਨਾਂ ਦਾ ਕੀ ਕਸੂਰ ਹੈ। ਅਦਾਲਤ ਨੇ ਇਸ ਦਲੀਲ ਨੂੰ ਰੱਦ ਕੀਤਾ। ਉਹਨਾਂ ਨੇ ਆਖਿਆ ਸੀ ਕਿ ਉਹਨਾਂ ਆਖਿਆ ਕਿ ਭਾਈ ਗੱਲ ਸੁਣੋ, ਠੀਕ ਆ ਕਿ ਮਾਲਕ ਦਾ ਕੰਮ ਹੈ, ਉਹ ਦਫ਼ਤਰ 'ਚ ਬਹਿੰਦਾ ਜਾਂ ਆਪਣੇ ਘਰ ਬਹਿੰਦਾ, ਮੁਲਾਜ਼ਮ ਕਰਿੰਦੇ ਕੰਮ ਕਰਦੇ ਆ, ਪਰ ਮਾਲਕ ਦੀ ਇਹ ਜ਼ਿੰਮੇਵਾਰੀ ਤੈਅ ਆ ਕਿ ਉਹ ਜਾ ਕੇ ਦੇਖੇ ਕਿ ਉਹਦੇ ਮੁਲਾਜ਼ਮ ਠੀਕ ਢੰਗ ਨਾਲ ਕੰਮ ਕਰਦੇ ਜਾਂ ਨਹੀਂ ਕਰਦੇ। ਇਹ ਉਹਦੀ ਜ਼ਿੰਮੇਵਾਰੀ ਹੈ, ਨਾ ਕਿ ਕਰਮਚਾਰੀਆਂ ਦੀ। ਸੋ ਇੱਕ ਚੀਜ਼ ਜਿਹੜੀ ਹੈ ਉਹ ਇੱਥੇ ਪੰਜਾਬ 'ਚ ਵੀ ਲਾਗੂ ਹੋ ਜਾਂਦੀ, ਕਿਉਂਕਿ ਜਦੋਂ ਬੱਸਾਂ ਥੱਲੇ ਆਮ ਬੰਦੇ ਆਏ ਸਨ, ਬੱਸਾਂ ਵੱਡੇ ਸਰਦਾਰਾਂ ਦੀਆਂ ਸੀ, ਇਹ ਮੰਗ ਹੋਈ ਸੀ ਕਿ ਭਾਈ ਉਹ ਉਹਨਾਂ ਸਰਦਾਰਾਂ ਤੇ ਵੀ ਪਰਚਾ ਦਰਜ ਕਰੋ। ਉਦੋਂ ਪੁਲਿਸ ਨੇ ਇਹ ਕਹਿ ਕੇ ਮਾਮਲੇ ਜਿਹੜੇ ਉਹ ਰੱਦ ਕਰ ਦਿੱਤੇ ਸਨ, ਇਹ ਅਪੀਲਾਂ ਜਿਹੜੀਆਂ ਰੱਦ ਕਰ ਦਿੱਤੀਆਂ ਸਨ ਕਿ ਮਾਲਕਾਂ ਦਾ ਕੀ ਕਸੂਰ ਆ। ਇਸ ਕੇਸ ਦੇ ਵਿੱਚ ਇਹ ਸਾਫ਼ ਹੋ ਜਾਂਦਾ ਕਿ ਮਾਲਕਾਂ ਦੀ ਵੀ ਜ਼ਿੰਮੇਵਾਰੀ ਤੈਅ ਕੀਤੀ ਜਾਂਦੀ ਹੈ, ਮਾਲਕਾਂ ਦੀ ਵੀ ਇੱਕ ਜ਼ਿੰਮੇਵਾਰੀ ਹੈ। ਉਂਝ ਜਿਹੜੇ ਪੀੜਤ ਆ ਉਹ ਇਸ ਗੱਲ ਤੋਂ ਹਤਾਸ਼ ਆ ਕਿ 20 ਸਾਲ ਇਹ ਜੁਡੀਸ਼ਰੀ ਦੇ ਵਿੱਚ ਡਰਾਮਾ ਚੱਲਿਆ, ਡਰਾਮਾ ਚੱਲਦਾ ਗਿਆ, ਕਿਰਦਾਰ ਆਪੋ ਆਪਣੀਆਂ ਅਦਾਕਾਰੀਆਂ ਕਰਦੇ ਗਏ ਤੇ ਵਿੱਚੋਂ ਨਿਕਲਿਆ ਕੱਖ ਵੀ ਨਹੀਂ। ਇੱਕ ਬੀਬੀ, ਉਹਦੇ 2 ਪੁੱਤਰ ਮਰੇ ਸਨ, ਦੋਵੇਂ ਸਕੇ ਭਰਾ ਫਿਲਮ ਵੇਖਣ ਗਏ ਸਨ। ਉਹ ਬੀਬੀ ਜਦੋਂ 2015 ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ ਸੀ, ਉਹਨੇ ਉਦੋਂ ਹੀ ਆਖਿਆ ਸੀ, ਉਹਨੇ ਆਖਿਆ ਕਿ ਮੇਰੇ ਤਾਂ ਦੋਨੇ ਚਲੇ ਗਏ, ਮੈਂ ਖੁਦ ਪੱਥਰ ਦੀ ਸਿੱਲ ਹੋ ਗਈ, ਮੇਰੇ ਲਈ ਹੁਣ ਇਨਸਾਫ ਮਿਲਿਆ ਜਾਂ ਨਾ ਮਿਲਿਆ ਇੱਕ ਬਰੋਬਰ ਹੈ, ਬਹੁਤ ਸਮਾਂ ਹੋ ਗਿਆ। ਇਸੇ ਤਰ੍ਹਾਂ ਇੱਕ ਹੋਰ ਬੀਬੀ ਸੀਗੀ, ਉਹਦਾ ਨਵਾਂ ਵਿਆਹ ਹੋਇਆ ਸੀਗਾ, ਛੋਟਾ ਜਿਹਾ ਬੇਟਾ ਸੀ 2-2.5 ਸਾਲ ਦਾ, ਉਹਦਾ ਪਤੀ, ਉਹਦਾ ਬੇਟਾ ਤੇ ਉਹ ਆਪ ਬੀਬੀ ਹੈ ਜਿਹੜੀ ਭਸਮ ਹੋ ਗਏ ਸਨ ਉਸ ਅੱਗ ਦੇ ਵਿੱਚ। ਹੁਣ ਉਹਨਾਂ ਦੇ ਘਰਦਿਆਂ ਨੂੰ ਹਰਜਾਨਾ ਦੇਈ ਜਾਓ, ਜੋ ਮਰਜ਼ੀ ਕਰੀ ਜਾਓ, ਸਾਲ 6 ਮਹੀਨੇ ਦੀ ਕੈਦ ਦੱਸੀ ਜਾਓ, ਜੇ ਉਹਨਾਂ ਨੂੰ ਹੋ ਗਈ ਹੈ, ਕੀ ਫਰਕ ਪੈਂਦਾ, ਕੁਛ ਵੀ ਨਹੀਂ, ਇਹ ਸਜ਼ਾ ਨਾ ਮਾਤਰ ਜੀ ਹੈ। ਇਸ ਕਰਕੇ ਸਾਰਿਆਂ ਦਾ ਅੱਜ ਹਿਰਦਾ ਜਿਹੜਾ ਉਹ ਇਸ ਗੱਲੋਂ ਉਦਾਸ ਹੋਇਆ ਕਿ ਭਾਈ ਇਸ ਤਰ੍ਹਾਂ ਦੀ ਸਜ਼ਾ ਜਿਹੜੀ ਉਹ ਤੇ ਫਿਰ ਨਾ ਇੱਕ ਨਾਂ ਦੀ ਸਜ਼ਾ ਹੈ। ਇਹ ਕਿਹੜੀ ਸਜ਼ਾ ਹੈ? ਜੇ 59 ਜ਼ਿੰਦਗੀਆਂ ਚਲੇ ਗਈਆਂ, ਉਹਨਾਂ ਲਈ 8 ਮਹੀਨੇ ਕਿਸੇ ਨੂੰ ਕੈਦ ਕੱਟਣੀ ਪਵੇ ਤੇ ਇਹ ਕੈਦ ਬਹੁਤ ਥੋੜ੍ਹੀ ਹੈ। ਉਂਝ ਸਾਡੇ ਇੱਥੇ ਇੱਕ ਬਹੁਤ ਚੋਟੀ ਦੇ ਲੇਖਕ ਆ ਗੁਲਜ਼ਾਰ ਸਾਹਿਬ, ਉਹਨਾਂ ਨੇ ਇਸ ਮੁਲਕ ਦੀ ਵਿਵਸਥਾ ਬਾਰੇ ਇੱਕ ਵਾਰੀ ਹਾਸੇ 'ਚ ਕੁਛ ਲੈਣਾ ਕਿਹਾ ਸੀ, ਮੈਨੂੰ ਯਾਦ ਆ ਗਈਆਂ। ਉਹ ਕਹਿੰਦੇ ਸੀ ਕਿ ਆਬੋ ਹਵਾ ਦੇਸ਼ ਕੀ ਬਹੁਤ ਸਾਫ਼ ਹੈ, ਕਾयदा है, कानून है, इंसाफ है, अल्लाह मियाँ जाने कोई जिए या मरे, आदमी को खून वून सब माफ है, और क्या कहूँ आपकी दुआ से बाकी देश में सब ठीक ठाक है। ਬਿਲਕੁਲ ਜੀ, ਬਿਲਕੁਲ। ਅਗਲੀ ਗੱਲ ਕਰੀਏ ਵੀ ਪੰਜਾਬ ਦੇ ਵਿਧਾਇਕਾਂ ਦਾ ਬੋਝ ਜਿਹੜਾ ਜੀ ਖਾਸਾ ਪੈ ਰਿਹਾ ਖਜ਼ਾਨੇ ਦੇ ਉੱਤੇ। ਇਹ ਖਜ਼ਾਨਾ ਹੀ ਧਨ ਆ ਜਿਹੜਾ ਇੰਨਾ ਬੋਝ ਲੈ ਕੇ ਵੀ ਜਿਉਂਦਾ ਹੈ। ਜੇ ਕੋਈ ਮਾੜਾ ਮੋਟਾ ਖਜ਼ਾਨਾ ਹੁੰਦਾ ਤੇ ਹੁਣ ਚੜਾਈਆਂ ਕਰ ਜਾਂਦਾ। ਵੈਸੇ ਖਜ਼ਾਨੇ ਦੇ ਪੱਲੇ ਕੱਖ ਨਹੀਂ ਹੈਗਾ, ਉਹ ਚੌਕੀਦਾਰ ਦੇ ਪੀਪੇ ਵਾਂਗੂ ਕੜ ਵੱਜੀ ਜਾਂਦਾ। ਪਰ ਫਿਰ ਵੀ ਬਾਵਜੂਦ ਇਸ ਦੇ ਅਸੀਂ ਕੱਲ੍ਹ ਵੀ ਚਰਚਾ ਕੀਤੀ ਸੀ ਕਿ ਦਿੱਲੀ ਦੇ ਅਹੁਦੇਦਾਰਾਂ ਦਾ ਵੀ ਬੋਝ ਇਸ ਖਜ਼ਾਨੇ ਤੇ ਪਾ ਦਿੱਤਾ ਜਾਂਦਾ। ਔਰ ਇੱਥੋਂ ਦਾ ਜਿਹੜਾ ਬੋਝ ਆ ਉਹ ਤੇ ਹੈ ਹੀ ਬਹੁਤ ਹੈਵੀ ਬੋਝ ਆ। ਜੇ ਉਹ ਵਿਧਾਇਕਾਂ ਵਾਲੇ ਬੋਝ ਦੀ ਗੱਲ ਕਰੀਏ, ਦੇਖੋ ਕੋਈ ਵੀ ਬੰਦਾ ਆਪਣੇ ਘਰ ਦਾ ਕਾਰੋਬਾਰ ਛੱਡ ਕੇ ਜਨਤਾ ਦੀ ਸੇਵਾ ਕਰਦਾ, ਉਹਦੇ ਬਦਲੇ ਉਹਨੂੰ ਕੁਛ ਭੱਤੇ ਮਿਲਦੇ ਆ, ਕੁਛ ਤਨਖਾਹਾਂ ਮਿਲਦੀਆਂ, ਉਹਦਾ ਕੋਈ ਵਿਰੋਧ ਨਹੀਂ ਕੀਤਾ ਜਾ ਸਕਦਾ। ਪਰ ਮਿਲਦੀਆਂ ਵੀ ਅਥਾਹ ਆ। ਪਰ ਫਿਰ ਵੀ ਕਈ ਵਾਰੀ ਬੀਬਾ ਹਰਸਿਮਰਤ ਕੌਰ ਬਾਦਲ ਵਰਗੇ ਨਿਰਾਸ਼ ਹੋ ਕੇ ਕਹਿ ਦਿੰਦੇ ਜੀ ਸਾਨੂੰ ਟਾਈਮ ਨਹੀਂ ਮਿਲਦਾ ਬੱਚਿਆਂ ਲਈ, ਸਾਡੇ ਬੱਚੇ ਸਾਨੂੰ ਵੇਖ ਨਹੀਂ ਪਾਉਂਦੇ ਕਈ ਦਿਨ, ਇਹ ਹੈ ਵੋ ਹੈ ਜੋ ਹੈ। ਪਰ
ਉਹ ਬੀਬਾ ਨੂੰ ਕੋਈ ਬੰਦਾ ਪੁੱਛੇ ਕਿ ਬੀਬਾ ਜੀ ਇਸ ਬਦਲੇ ਤੁਸੀਂ ਇੰਨੇ ਭੱਤੇ ਵੀ ਲੈਂਦੇ ਹੋ, ਇੰਨੀਆਂ ਤਨਖਾਹਾਂ ਵੀ ਲੈਂਦੇ ਹੋ, ਔਰ ਤੁਹਾਨੂੰ ਸਿਆਸਤ ਦੇ ਵਿੱਚ ਲਿਆਉਣ ਲਈ ਕੋਈ ਕਨਪੱਟੀ ਤੇ ਪਿਸਤੌਲ ਨਹੀਂ ਲਾਉਂਦਾ ਕਿ ਤੁਸੀਂ ਸਿਆਸਤ ਦੇ ਵਿੱਚ ਆਉਣਾ ਹੀ ਆਉਣਾ। ਤੁਸੀਂ ਇਹ ਪ੍ਰੋਫੈਸ਼ਨ, ਇਹ ਪੇਸ਼ਾ ਆਪ ਚੁਣਦੇ ਹੋ, ਆਪ ਆਉਂਦੇ ਹੋ, ਤੁਸੀਂ ਆਪਣੀ ਕਬੀਲਦਾਰੀ ਆਪ ਦੇਖਣੀ ਹੈ। ਸੋ ਇਹ ਬਹਾਨੇ ਠੀਕ ਹੈ, ਪਰ ਫਿਰ ਵੀ ਬਾਵਜੂਦ ਇਸ ਗੱਲ ਨਾਲ ਸਹਿਮਤੀ ਬਣਾਉਣੀ ਪਏਗੀ ਕਿ ਜੇ ਉਹ ਕੰਮ ਕਰਦੇ 24 ਘੰਟੇ ਟੈਨਸ਼ਨ ਆਪਣੇ ਦਿਮਾਗ ਤੇ ਚੱਕੀ ਫਿਰਦੇ, ਉਹਦੇ ਲਈ ਉਹਨਾਂ ਨੂੰ ਭੱਤੇ ਤਨਖਾਹਾਂ ਦੀ, ਆਪਣੇ ਖਰਚੇ ਪੂਰੇ ਕਰਨ ਦੀ ਜਿਹੜੀ ਥੋੜ੍ਹੀ ਬਹੁਤੀ ਜ਼ਰੂਰਤ ਉਹ ਖਜ਼ਾਨੇ 'ਚੋਂ ਪੂਰੀ ਕੀਤੀ ਹੀ ਜਾਣੀ ਪਵੇਗੀ। ਸੋ ਇਹ ਠੀਕ ਆ, ਔਰ ਇਹ ਕੀਤੀ ਵੀ ਜਾਂਦੀ ਹੈ ਬੜੇ ਵੱਡੇ ਪੱਧਰ ਤੇ। ਇਸ ਸਮੇਂ ਇਹ ਮੇਰੇ ਖਿਆਲ ਦੇ ਨਾਲ 25,000 ਰੁਪਈਆ ਇੱਕ ਵਿਧਾਇਕ MLA ਤਨਖਾਹ ਲੈਂਦਾ, 5,000 ਰੁਪਈਆ ਪ੍ਰਤੀ ਪੂਰਕ ਭੱਤਾ ਉਹਨੂੰ ਮਿਲਦਾ, 25,000 ਰੁਪਈਆ ਉਹਨੂੰ ਹਲਕੇ ਵਾਸਤੇ ਤੇ ਡਾਕ ਖਰਚੇ ਦੀ ਸਹੂਲਤ ਵਜੋਂ ਭੱਤਾ ਮਿਲਦਾ, 10,000 ਰੁਪਈਆ ਉਹਨੂੰ ਦਫ਼ਤਰ ਦਾ ਭੱਤਾ ਮਿਲਦਾ, 3,000 ਰੁਪਈਆ ਉਹਨੂੰ ਜਿਹੜਾ ਹੋਰ ਖਰਚਿਆਂ ਸੰਬੰਧੀ ਛੋਟ ਵਾਲਾ ਭੱਤਾ ਮਿਲਦਾ, 1,000 ਰੁਪਈਆ ਉਹਨੂੰ ਪਾਣੀ ਦਾ ਤੇ ਬਿਜਲੀ ਦਾ ਮਿਲਦਾ, 15,000 ਰੁਪਈਆ ਉਹਨੂੰ ਟੈਲੀਫੋਨ ਦਾ ਬਿੱਲ ਮਿਲ ਜਾਂਦਾ, 10,000 ਰੁਪਈਆ ਉਹਨੂੰ ਸਕੱਤਰਤ ਭੱਤੇ ਤੋਂ ਇਲਾਵਾ ਮੇਰੇ ਖਿਆਲ ਦੇ ਨਾਲ ਕਾਰ ਦਾ ਵੀ ਮਿਲਦਾ ਉਹਨੂੰ, ਲਗਭਗ 1,500 ਰੁਪਈਆ ਡੇਲੀ ਦਾ। ਸੋ ਇੰਨੇ ਭੱਤੇ ਪਾ ਕੇ ਜੇ ਦੇਖੀਏ ਤੇ ਲੱਖ ਤੋਂ ਉੱਤੇ ਚਲੇ ਜਾਂਦੇ ਆ। ਠੀਕ ਆ, ਖਰਚੇ ਬਹੁਤ ਆ, ਪਰ ਹੁਣ ਤੁਸੀਂ ਇੱਕ ਚੀਜ਼ ਵਿੱਚ ਵੇਖੀ ਹੋਣੀ ਕਿ 15,000 ਰੁਪਈਆ ਟੈਲੀਫੋਨ ਦਾ ਬਿੱਲ। ਇੱਥੇ ਸਾਡੇ ਅੱਜ ਕੱਲ੍ਹ ਮੋਬਾਈਲਾਂ ਦੇ ਜਾਂ ਜਿਹੜੀਆਂ ਕੰਪਨੀਆਂ ਉਹ ਮੁਕਾਬਲੇਬਾਜ਼ੀ 'ਚ ਆ। ਇਹੋ ਜਿਹੇ ਪਲਾਨ ਆ ਉਹਨਾਂ ਦੇ ਕੋਲ ਕਿ ਜੇ ਤੁਸੀਂ 300-400 ਰੁਪਈਆ ਖਰਚ ਕਰ ਦਿਓ, ਮਹੀਨਾ ਜਿੰਨਾ ਮਰਜ਼ੀ ਟੈਲੀਫੋਨ ਵਾਹੀ ਜਾਓ, ਭਾਰਤ ਦੇ ਵਿੱਚ ਜਿੱਥੇ ਮਰਜ਼ੀ ਕਰੀ ਜਾਓ, ਉਹ 250-300 ਰੁਪਏ ਤੋਂ ਖਰਚਾ ਵੱਧਦਾ ਨਹੀਂ ਗਾ। ਪਰ ਇੱਥੇ 15,000 ਭੱਤਾ ਇਸ ਕਰਕੇ ਦਿੱਤਾ ਜਾਂਦਾ ਕਿ ਲੈਂਡਲਾਈਨ ਵੀ ਵਰਤਣਾ ਹੈ, ਕਿਸੇ ਨੇ ਨਾਲ ਇੰਟਰਨੈਟ ਵੀ ਯੂਜ਼ ਕਰਨਾ, ਬਹੁਤ ਖੁੱਲ੍ਹੇ ਰੂਪ ਦੇ ਵਿੱਚ ਭੱਤੇ ਦਿੱਤੇ ਜਾਂਦੇ ਆ। ਇਸ ਤੋਂ ਇਲਾਵਾ ਇਹ ਜਿਹੜੇ ਸਾਬਕਾ ਵਿਧਾਇਕ ਆ ਉਹਨਾਂ ਲਈ ਪੈਨਸ਼ਨ ਵੀ ਰੱਖੀ ਗਈ ਆ, ਔਰ ਪੈਨਸ਼ਨ ਜਿਹੜੀ ਰੱਖੀ ਗਈ ਹੈ ਉਹ ਇਸ ਤਰੀਕੇ ਨਾਲ ਰੱਖੀ ਗਈ ਹੈ ਕਿ ਜੇਕਰ ਕੋਈ ਇੱਕ ਵਾਰੀ MLA ਬਣਿਆ ਉਹਨੂੰ 15,000, ਤੇ ਜੇ ਕੋਈ 2 ਵਾਰੀ ਬਣਿਆ ਉਹਦੀ ਮੁੱਢਲੀ ਪੈਨਸ਼ਨ ਹੈ ਜਿਹੜੀ ਬੇਸਿਕ ਪੈਨਸ਼ਨ ਹੈ ਉਹ 25,000 ਰੁਪਈਆ। ਹੁਣ ਦੇਖੋ ਇਹ ਸਾਬਕਾ ਵਿਧਾਇਕ, ਚਲੋ ਮੌਜੂਦਾ ਦੀ ਤੇ ਆਪਾਂ ਗੱਲ ਨਹੀਂ ਕਰ ਸਕਦੇ, ਮੈਂ ਜਿਵੇਂ ਅੱਗੇ ਕਿਹਾ ਕਿ ਮੌਜੂਦਾ ਤੇ ਕੰਮ ਕਰਦੇ ਆ। ਹੁਣ ਸਾਬਕਾ ਵਿਧਾਇਕ ਜਿਹੜੇ ਵਿੱਚ ਕਈ ਇਹੋ ਜਿਹੇ ਆ ਜਿਨ੍ਹਾਂ ਨੂੰ ਲੋਕਾਂ ਨੇ ਹਰਾ ਕੇ, ਨਕਾਰ ਕੇ ਘਰੇ ਬਿਠਾ ਦਿੱਤਾ, ਪਰ ਬਾਵਜੂਦ ਇਸ ਦੇ ਉਹ ਸਰਕਾਰੀ ਖਜ਼ਾਨੇ 'ਚੋਂ ਨਿਰੰਤਰ ਪੈਨਸ਼ਨਾਂ ਲਈ ਜਾ ਰਹੇ ਆ, ਔਰ ਕਈ ਦੋਹਰੀ ਪੈਨਸ਼ਨ, ਜਿਵੇਂ ਮੈਂ ਤੁਹਾਨੂੰ ਦੱਸਿਆ, ਦੋਹਰੀ ਮੁੱਢਲੀ ਪੈਨਸ਼ਨ ਲੈ ਰਹੇ ਆ। ਸੋ ਇਸ ਪੈਨਸ਼ਨ ਦਾ ਜਿਹੜਾ ਬੋਝ ਆ ਉਹ ਲਗਾਤਾਰ ਖਜ਼ਾਨੇ ਤੇ ਵੱਧਦਾ ਜਾਂਦਾ। ਹੁਣ ਤੁਸੀਂ ਦੇਖੋਗੇ ਨਤੀਜਾ ਆਉਣਾ, ਨਤੀਜੇ ਤੋਂ ਬਾਅਦ ਉਹ ਜਿਹੜੀ 235 ਵਾਲੀ ਗਿਣਤੀ ਹੈ ਉਹਦੇ 'ਚ ਹੋਰ ਇਜ਼ਾਫਾ ਹੋ ਜਾਣਾ, ਕਿਉਂਕਿ ਹੋਰ ਕਈ ਸਾਬਕਾ ਹੋ ਜਾਣਗੇ, ਵਿੱਚ ਜੁੜ ਜਾਣਗੇ, ਪੈਨਸ਼ਨ ਉਹਨਾਂ ਦਾ ਬੋਝ ਹੈ ਜਿਹੜਾ ਖਜ਼ਾਨੇ ਤੇ ਪੈ ਜਾਣਾ। ਸੋ ਕਹਿਣ ਦਾ ਭਾਵ ਇਹ ਆ ਕਿ ਇਹ ਜਿਹੜੇ ਸਾਬਕਾ ਵਿਧਾਇਕ ਆ ਇਹ ਇਕੱਲੇ ਬਸ ਪੈਨਸ਼ਨ ਹੀ ਨਹੀਂ ਲੈਂਦੇ, ਇਸ ਤੋਂ ਇਲਾਵਾ ਜਿਵੇਂ ਟੋਲ ਟੈਕਸ ਹੋਇਆ, ਇਹਨਾਂ ਦਾ ਇਨਕਮ ਟੈਕਸ ਹੈ ਜਿਹੜਾ ਉਹ ਵੀ ਪੰਜਾਬ ਸਰਕਾਰ ਭਰੀ ਜਾਂਦੀ ਹੈ। ਜੇ ਇਲਾਜ ਇਹਨਾਂ ਦੇ ਕੋਈ ਸਕੇ ਸੋਧਰੇ ਨੇੜਲੇ ਜਿਹੜੇ ਇਹਨਾਂ ਤੇ ਨਿਰਭਰ ਆ ਉਹਨਾਂ ਦਾ ਇਲਾਜ, ਇਸ ਤੋਂ ਇਲਾਵਾ ਇਹਨਾਂ ਨੂੰ ਲੋਨ ਮਿਲਦਾ ਘਰ ਵਾਸਤੇ, ਕਾਰ ਵਾਸਤੇ, ਬਹੁਤ ਸਾਰੀਆਂ ਰਿਆਇਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ। ਉਹਦੇ ਤੇ ਹੁਣ ਸਵਾਲ ਉੱਠ ਰਿਹਾ ਕਿ ਦੇਖੋ, ਇੱਕ ਤੇ ਇਹ ਆ ਕਿ ਜਿਹੜੇ ਲੋਕ ਕਰੋੜਾਂ ਪਤੀ, ਅਰਬਾਂ ਪਤੀ ਆ ਉਹ ਵੀ ਪੈਨਸ਼ਨ ਲੈ ਰਹੇ ਆ। ਇੱਕ ਸ਼ਿੰਗਾਰਾ ਰਾਮ ਸੂਗੜਾ ਵਰਗੇ ਸਾਡੇ ਇੱਥੇ ਇੱਕ ਵਿਧਾਇਕ ਇਹੋ ਜਿਹਾ, 2 ਵਾਰੀ ਉਹ MLA ਰਿਹਾ, ਉਹਦੇ ਕੋਲ ਆਪਦਾ ਘਰ ਵੀ ਨਹੀਂ ਵਿਚਾਰੇ ਕੋਲੇ, ਸ਼ਿੰਗਾਰਾ ਰਾਮ ਸੂਗੜਾ ਕੋਲੇ। ਉਹਦਾ ਸਮਾਨ ਵੀ ਕੱਢ ਕੇ ਇਹਨਾਂ ਨੇ ਪਰੇ ਮਾਰਿਆ ਸੀ, ਉਹ ਸਰਕਾਰੀ ਮਕਾਨ 'ਚ ਰਹਿੰਦਾ ਸੀਗਾ। ਵੀ ਇੱਕ ਪਾਸੇ ਉਹ ਲੋੜਵੰਦ ਆ, ਦੂਜੇ ਪਾਸੇ ਅਰਬਾਂ ਪਤੀ ਹੈ, ਬਰਾਬਰ ਪੈਨਸ਼ਨਾਂ। ਔਰ ਦੂਜੀ ਗੱਲ ਇਹ ਕਿ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਿਆ ਕਿ ਇਹ ਲੋਕ ਸਾਡੀ ਸੇਵਾ ਕਰਨ ਦੇ ਕਾਬਿਲ ਨਹੀਂ, ਉਹ ਵੀ ਸੇਵਾ ਦਾ ਮੇਵਾ ਲੈ ਰਹੇ ਆ। ਸੋ ਹੁਣ ਸਵਾਲ ਉੱਠਣ ਲੱਗ ਪਿਆ ਕਿ ਇਸ ਚੀਜ਼ ਦੇ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ। ਸਾਨੂੰ ਕੁਛ ਨਾ ਕੁਛ ਨੇਮ ਕਾਇਦੇ ਬਦਲਣੇ ਪੈਣਗੇ, ਕਿਉਂਕਿ ਨੇਮ ਕਾਇਦੇ ਇਹੋ ਜਿਹੇ ਸਰਲ ਆ, ਇਹ ਲਾਭ ਰਲ ਮਿਲ ਕੇ ਲਈ ਜਾਂਦੇ ਆ ਇੱਕ ਦੂਜੇ ਤੇ। ਵੈਸੇ ਤੇ ਅਸੈਂਬਲੀ 'ਚ ਭਾਵੇਂ ਜੁੱਤੀ ਵੀ ਸੁੱਟ ਦਿੰਦੇ ਆ, ਗਾਹੇ ਵਗਾਏ ਗਾਲ ਵੀ ਕੱਢ ਦਿੰਦੇ ਇੱਕ ਦੂਜੇ ਨੂੰ, ਪਰ ਜਦੋਂ ਇਹੋ ਜਿਹਾ ਮੁੱਦਾ ਆਉਂਦਾ ਕਿ ਤਨਖਾਹਾਂ ਵਧਾਉਣੀਆਂ, ਪੈਨਸ਼ਨਾਂ ਵਧਾਉਣੀਆਂ, ਉਦੋਂ ਫਿਰ ਇੱਕ ਦੂਜੇ ਦਾ ਪਿੰਡਾ ਖੁਰਕ ਕੇ ਟਾਈਮ ਸਾਰ ਲੈਂਦੇ, ਡੰਗ ਸਾਰ ਲੈਂਦੇ ਆ। ਨਾ ਉਹ ਕੁਛ ਕਹਿੰਦਾ, ਨਾ ਉਹ ਕੁਛ ਕਹਿੰਦਾ। ਪਰ ਇੱਥੇ ਹੁਣ ਸਵਾਲ ਕਈ ਖੜੇ ਹੁੰਦੇ ਆ। ਕੁਛ ਵਿਧਾਇਕ ਜਿਹੜੇ ਕੇਸਾਂ ਦੇ ਵਿੱਚ ਫਸ ਜਾਂਦੇ ਆ, ਉਹ ਜੇਲ੍ਹ 'ਚ ਵੀ ਚਲੇ ਜਾਂਦੇ ਆ, ਜਿਹੜੀ ਪੈਨਸ਼ਨ ਉਹਨਾਂ ਦੇ ਪਿੱਛੇ ਉੱਥੇ ਵੀ ਪਹੁੰਚ ਜਾਂਦੀ ਹੈ। ਉਦਾਹਰਨ ਹੈ ਆਪਣੇ ਗੁਆਂਢੀ ਸੂਬੇ ਹਰਿਆਣੇ ਤੋਂ, ਜਿੱਥੇ ਓਮ ਪ੍ਰਕਾਸ਼ ਚਟਾਲਾ ਇਸ ਸਮੇਂ 10 ਸਾਲ ਦੀ ਕੈਦ ਕੱਟਦਾ ਪਿਆ। ਉਹਦੀ ਪੈਨਸ਼ਨ ਜਿਹੜੀ ਆ ਉਹ ਜੇਲ੍ਹ ਦੇ ਵਿੱਚ ਜਾਂਦੀ ਰਹੀ ਆ। ਔਰ ਕਮਾਲ ਦੀ ਗੱਲ ਹੈ ਕਿ ਉੱਥੇ ਇਕੱਲਾ ਚਟਾਲਾ ਨਹੀਂ, ਚਟਾਲੇ ਦਾ ਮੁੰਡਾ ਨਹੀਂ, ਇੱਕ ਉੱਥੇ ਹੋਰ ਸਾਂਸਦ ਆ, ਉਹ ਵੀ ਤਨਖਾਹ ਕੁੱਟੀ ਜਾਂਦਾ ਬੈਠਾ, ਉਹਨੂੰ ਕਤਲ ਦੇ ਕੇਸ ਦੇ ਵਿੱਚ ਸਜ਼ਾ ਹੋਈ ਹੈ 20 ਸਾਲ। ਇੱਕ ਉੱਥੋਂ ਦਾ ਸਾਬਕਾ ਸਪੀਕਰ ਹੈ ਹਰਿਆਣੇ ਦਾ,
ਉਹ ਯੂਰੀਆ ਘਟਾਲੇ ਦੇ ਵਿੱਚ ਸਜ਼ਾ ਯਾਫਤਾ ਹੈ, ਉਹ ਵੀ ਪੈਨਸ਼ਨ ਲਈ ਜਾਂਦਾ। ਉਹਨਾਂ ਦਾ ਕੇਸ ਹਾਈ ਕੋਰਟ 'ਚ ਲੱਗਾ ਹੈ। ਇਸ ਕਰਕੇ ਹੁਣ ਲੋਕਾਂ ਦੇ ਵਿੱਚ ਇਹ ਚਰਚਾ ਹੈ ਕਿ ਭਾਈ ਇਹ ਜਿਹੜਾ ਗਾਜਰਾਂ 'ਚ ਇਹਨਾਂ ਨੇ ਰੰਬਾ ਰੱਖਿਆ, ਇਹਨੂੰ ਰੋਕਣ ਦੀ ਜ਼ਰੂਰਤ ਹੈ, ਕੁਛ ਨਾ ਕੁਛ ਇਹਨੂੰ ਨੇਮਬੱਧ ਕਰਨ ਦੀ ਜ਼ਰੂਰਤ ਹੈ। ਜੀ 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 ਬਿਲਕੁਲ। ਅਗਲੀ ਗੱਲ ਕਰੀਏ ਵੀ ਜਿਹੜੇ ਸਿਆਸੀ ਲੋਕ ਨੇ ਉਹ ਕੁਛ ਵੀ ਕਹਿੰਦੇ ਆ ਜੀ ਕਰ ਜਾਂਦੇ ਨੇ, ਤੇ ਕਹਿੰਦੇ ਹਮਦਰਦੀ ਹਾਸਲ ਕਰਨ ਦੇ ਲਈ ਉਮੀਦਵਾਰ ਨੇ ਆਪ ਦਾ ਭਰਾ ਮਰਵਾਇਆ। ਦੇਖੋ ਸਿਆਸਤ ਗਰਕੀ ਹੈ, ਬਹੁਤ ਵੱਡੇ ਪੱਧਰ ਤੇ ਇਹਦਾ ਗਰਕ ਹੋਇਆ, ਇਹਦਾ ਨੈਤਿਕਤਾ ਦਾ ਪਤਨ ਹੋਇਆ। ਸਾਰੇ ਸੋਚਦੇ ਆ ਕਿ ਇਹਦੇ ਰਿਸ਼ਤਿਆਂ ਦੇ ਵਿੱਚ ਜਿਹੜੀਆਂ ਰਗਾਂ 'ਚ ਲਹੂ ਦੌੜਦਾ ਹੈ ਇਹਨਾਂ ਦੇ ਰਿਸ਼ਤਿਆਂ 'ਚ, ਉਹ ਚਿੱਟਾ ਵਾ। ਪਰ ਇੰਨਾ ਜ਼ਿਆਦਾ ਪਤਨ ਹੋ ਜਾਏਗਾ, ਇੰਨਾ ਜ਼ਿਆਦਾ ਲਹੂ ਬਦਲ ਜਾਵੇਗਾ, ਇਹ ਤੇ ਕਿਸੇ ਨੇ ਸੋਚਿਆ ਹੀ ਨਹੀਂ ਕਿ ਰਾਜ ਕਰਨ ਦੀ ਨੀਤੀ ਦੇ ਵਿੱਚ ਕੋਈ ਬੰਦਾ ਆਪਣੇ ਭਰਾ ਦੀ ਬਲੀ ਚਾੜ ਜਾਵੇ। ਰਾਜਨੀਤੀ ਇਹੀ ਹੈ ਨਾ ਕਿ ਰਾਜ ਕਰਨ ਦੀ ਨੀਤੀ, ਪਰ ਰਾਜ ਕਰਨ ਦੀ ਨੀਤੀ 'ਚ ਇੰਨਾ ਜ਼ਿਆਦਾ ਬਦਲਾਅ ਆ ਜਾਵੇਗਾ, ਇਹ ਨੀਤੀ ਦੇ ਵਿੱਚ ਇੰਨਾ ਜ਼ਿਆਦਾ ਖੋਟ ਆ ਜਾਏਗਾ ਕਿ ਕੋਈ ਆਪਣੇ ਭਰਾ ਨੂੰ ਮਾਰ ਕੇ ਦੂਜਿਆਂ ਤੇ ਦੋਸ਼ ਮੜ ਦੇਵੇ ਕਿ ਦੇਖੋ ਜੀ ਮੈਂ ਤੁਹਾਡੀ ਸੇਵਾ ਕਰਨਾ ਚਾਹੁੰਦਾ ਸੀਗਾ, ਪਰ ਵਿਰੋਧੀਆਂ ਨੂੰ ਇਹ ਰਾਸ ਨਹੀਂ ਆਇਆ, ਉਹਨਾਂ ਨੇ ਮੇਰਾ ਭਰਾ ਹੀ ਮਾਰ ਦਿੱਤਾ। ਇਹ ਹਮਦਰਦੀ ਜਤਾਉਣ ਲਈ ਉੱਥੇ ਕੋਈ ਮਨੋਜ ਗੌਤਮ ਨਾਂ ਦਾ ਕੈਂਡੀਡੇਟ ਸੀਗਾ, ਬੁਲੰਦ ਸ਼ਹਿਰ ਦੀ ਖੁਜਰਾ ਸੀਟ ਤੋਂ ਰਾਸ਼ਟਰੀ ਲੋਕ ਦਲ ਪਾਰਟੀ ਵੱਲੋਂ ਇਹ ਕੈਂਡੀਡੇਟ ਸੀਗਾ, ਜਿਹਨੇ ਇਹ ਸਾਰਾ ਡਰਾਮਾ ਰਚਿਆ। ਡਰਾਮਾ ਕਾਹਦਾ ਰਚਿਆ? ਧਰੋਈ ਕੀਤਾ ਆਪਦੇ ਭਰਾ ਦੇ ਨਾਲ। ਉਹ ਭਰਾ ਹੀ ਨਹੀਂ ਮਾਰਿਆ ਇਕੱਲਾ, ਉਹਦੇ ਨਾਲ ਇੱਕ ਉਹਦਾ ਦੋਸਤ ਸੀਗਾ, ਉਹਨੂੰ ਵੀ ਗੋਲੀਆਂ ਦਾ ਸ਼ਿਕਾਰ ਬਣਾ ਕੇ ਇਹ ਬਦਮਾਸ਼ਾਂ ਨੇ ਉਹਨੂੰ ਵੀ ਮਾਰ ਦਿੱਤਾ। ਸੋ ਇਹਨੇ ਮਰਵਾਇਆ। ਹੌਲੀ ਹੌਲੀ ਗੱਲ ਖੁੱਲ ਕੇ ਇਹਦੀ ਸਾਰੀ ਖੇਡ ਜਿਹੜੀ ਨੰਗੀ ਹੋ ਗਈ ਆ। ਹੁਣ ਦੇਖੋ ਇਹ ਤਾਂ ਸਲਾਖਾਂ ਦੇ ਵਿੱਚ ਜਾਏਗਾ ਹੀ ਜਾਏਗਾ, ਜੇਲ੍ਹ ਦੀ ਦਾਲ ਪੀਣੀ ਆ। ਪਰ ਜਿਹੜਾ ਭਰਾ ਮਾਰਿਆ, ਜਿਹੜਾ ਇਹਦੇ ਲਈ ਕੰਮ ਕਰਦਾ ਪਿਆ ਸੀ ਕਿ ਭਰਾ ਨੂੰ ਜਿਤਾਉਣਾ, ਉਹਨੂੰ ਇਹਨੇ ਜ਼ਿੰਦਗੀ ਤੋਂ ਹਰਾ ਕੇ ਤੋੜ ਦਿੱਤਾ। ਸੋ ਸਿਰਫ ਤੇ ਸਿਰਫ ਇੱਕ ਸੀਟ ਲਈ, ਇੱਕ ਕੁਰਸੀ ਲਈ। ਇਹ ਦੇਖੋ ਜਿਹੜੇ ਲੋਕ ਅਪਰਾਧਿਕ ਪ੍ਰਵਿਰਤੀ ਵਾਲੇ ਆ, ਲਗਾਤਾਰ ਸਿਆਸਤ ਦੇ ਵਿੱਚ ਆ ਰਹੇ ਆ, ਕੋਈ ਉਹਨਾਂ ਤੇ ਰੋਕ ਨਹੀਂ। ਇਹ ਸਾਰਾ ਕੁਝ ਉਹਦਾ ਨਤੀਜਾ ਹੈ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਵਾਂ। ਯੂਪੀ ਦੇ ਵਿੱਚ ਇਲੈਕਸ਼ਨ ਹੋਣਾ ਅੱਜ ਭਲਕ ਦੇ ਵਿੱਚ, ਲਗਭਗ 72-73 ਸੀਟਾਂ ਤੇ, ਐਗਜ਼ੈਕਟ ਫਿਗਰ ਦਾ ਨਹੀਂ ਮੈਨੂੰ ਪਤਾ ਕਿੰਨੀਆਂ ਸੀਟਾਂ ਪਹਿਲੇ ਵੀ ਉੱਥੇ ਵੋਟਿੰਗ ਹੋਣੀ ਆ। ਉਹਦੇ 'ਚ 839 ਦੇ ਕਰੀਬ ਉਮੀਦਵਾਰ ਆ ਇਸ ਸਮੇਂ, ਉਹਨਾਂ 71-72 ਸੀਟਾਂ। 839 ਦੇ ਵਿੱਚੋਂ 19% ਅਪਰਾਧਿਕ ਪਿਛੋਕੜ ਵਾਲੇ ਆ। ਔਰ ਕਮਾਲ ਦੀ ਗੱਲ ਇਹ ਹੈ ਰਾਜਕਰਨਵੀਰ ਜੀ ਕਿ 15 ਤੇ ਕਤਲ ਦੇ ਮੁਕੱਦਮੇ ਚੱਲਦੇ ਆ ਤੇ 5 ਉਹ ਸੁਲੱਖਣ ਆ ਜਿਨ੍ਹਾਂ ਤੇ ਬਲਾਤਕਾਰ ਦੇ ਮੁਕੱਦਮੇ ਚੱਲਦੇ ਆ। ਹੁਣ ਜੇ ਇਹੋ ਜਿਹੇ ਬੰਦੇ ਆ ਕੇ ਚੋਣਾਂ ਦੇ ਵਿੱਚ ਖੜਦੇ ਆ, ਏਡੇ ਜਿਹੜੇ ਸੱਚੇ ਸੁੱਚੇ ਆ, ਉਹ ਜਿਹੜੇ ਇਲੈਕਸ਼ਨ ਲੜਦੇ ਆ, ਫਿਰ ਉਹ ਇਲੈਕਸ਼ਨ ਲੜਨ ਦੇ ਦੌਰਾਨ ਇਹੋ ਜਿਹੇ ਕੰਮ ਕਰ ਜਾਣ ਤੇ ਹੈਰਾਨਗੀ ਫਿਰ ਨਹੀਂ ਹੋਣੀ ਚਾਹੀਦੀ। ਜੀ ਜੀ। ਅਗਲੀ ਆਪਾਂ ਗੱਲ ਕਰੀਏ ਵੀ ਪੰਜਾਬ ਦੀਆਂ ਜੇਲ੍ਹਾਂ ਅੰਦਰ ਗੈਂਗਸਟਰਾਂ ਲਈ ਬਣਾਏ ਜਾਣਗੇ ਹਾਈ ਸਿਕਿਉਰਿਟੀ ਜ਼ੋਨ। ਹੋਟਲ ਪਹਿਲਾਂ ਹੀ ਬਣੇ ਹੋਏ ਸਨ, ਲਗਜ਼ਰੀ ਹੋਟਲ ਸੀਗੇ ਇੱਕ ਤਰ੍ਹਾਂ ਤੇ, ਉਹਨਾਂ ਨੂੰ ਹੁਣ ਹਾਈ ਸਿਕਿਉਰਿਟੀ ਜ਼ੋਨ ਬਣਾ ਦੇਣਗੇ। ਕਿਹੜਾ ਕੁਛ ਲੱਗਣਾ ਲਗਾਉਣਾ, ਉੱਥੇ ਹੀ ਸਾਰਾ ਕੁਛ ਤਿਆਰ ਹੋ ਜਾਣਾ। ਵੈਸੇ ਇੱਕ ਚੰਗੀ ਪਹਿਲ ਹੈ, ਪਰ ਇਹਨਾਂ ਨੂੰ ਪਹਿਲਾਂ ਕਰਨੀ ਚਾਹੀਦੀ ਸੀ। ਸਭ ਕੁਛ ਲੁਟਾ ਕੇ ਹੋਸ਼ ਮੇ ਆਏ ਤੋਂ ਕਿਆ ਆਏ। ਸੋ ਜਦੋਂ ਸਾਰਾ ਕੁਛ ਹੋ ਗਿਆ, ਬਦਨਾਮੀ ਹੋ ਗਈ, ਜੇਲ੍ਹਾਂ ਬ੍ਰੇਕ ਹੋ ਗਈਆਂ, ਜੇਲ੍ਹਾਂ ਦੇ ਵਿੱਚੋਂ ਸਪਾਰੀਆਂ ਲਈਆਂ ਗਈਆਂ, ਜੇਲ੍ਹਾਂ ਦੇ ਵਿੱਚ ਲੱਤਾਂ ਬਾਹਾਂ ਤੋੜੀਆਂ ਗਈਆਂ, ਜੇਲ੍ਹਾਂ ਦੇ ਵਿੱਚ ਗੈਂਗਵਾਰ ਹੋ ਗਈ। ਹੁਣ ਇਹਨਾਂ ਨੂੰ ਯਾਦ ਆਇਆ, ਨੀਂਦ ਤੋਂ ਜਾਗੇ ਆ ਕਿ ਭਾਈ ਜੇਲ੍ਹਾਂ ਦੇ ਵਿੱਚ ਇਹੋ ਜਿਹਾ ਪ੍ਰਬੰਧ ਵੀ ਕਰ ਦਈਏ, ਹਾਈ ਸਿਕਿਉਰਿਟੀ ਜ਼ੋਨ ਬਣਾ ਦਈਏ। ਪਰ ਮੈਂ ਤੁਹਾਨੂੰ ਦੱਸ ਦਿਆਂ, ਡਰਾਮੇ ਤੋਂ ਇਲਾਵਾ ਕੁਛ ਵੀ ਨਹੀਂ। ਜੇਲ੍ਹਾਂ ਦੇ ਵਿੱਚ ਅੱਗੇ ਵੀ ਹਾਈ ਸਿਕਿਉਰਿਟੀ ਜ਼ੋਨਾਂ ਹੁੰਦੀਆਂ। ਜਿਹੜੇ ਸੱਜਣ ਮੰਦੇ ਭਾਗੀ ਕਿਤੇ ਉੱਥੇ ਰਹਿ ਕੇ ਆਏ ਆ, ਉਹਨਾਂ ਨੂੰ ਪਤਾ ਹੈ ਕਿ ਜੇਲ੍ਹਾਂ ਦੇ ਵਿੱਚ ਅਲੱਗ ਇੱਕ ਬਲਾਕ ਹੁੰਦਾ, ਬਲਾਕਾਂ ਦੇ ਵਿੱਚ ਅੱਗੇ ਸੈੱਲ ਹੁੰਦੇ ਆ, ਜਿਨ੍ਹਾਂ ਨੂੰ ਸੈੱਲ ਕਹਿੰਦੇ ਆ, ਚੱਕੀਆਂ ਕਹਿ ਦਿੰਦੇ ਆ। ਉਹਨਾਂ ਦੇ ਵਿੱਚ ਖੂੰਖਾਰ ਅਪਰਾਧੀਆਂ ਨੂੰ ਜਾਂ ਮਾਨਸਿਕ ਰੋਗੀਆਂ ਨੂੰ ਰੱਖਿਆ ਜਾ ਸਕਦਾ ਹੈ ਔਰ ਰੱਖਿਆ ਜਾਂਦਾ ਹੈ। ਹੁਣ ਇਹ ਡਰਾਮਾ ਠੀਕ ਹੈ, ਪਤਾ ਨਹੀਂ ਕਿਉਂ ਕਰਦੇ ਪਏ, ਜਾਂ ਲੋੜ ਪੈ ਗਈ ਹੈ ਸੱਚੀਓ, ਇਹਨਾਂ ਨੂੰ ਜ਼ਰੂਰਤ ਹੈ ਕਿ ਇਹ ਸਾਰਾ ਕੁਛ ਕਰਨਾ ਹੈ। ਸੋ ਕਰ ਵੀ ਲੈਣ, ਕੋਈ ਫਰਕ ਨਹੀਂ ਪੈਂਦਾ। ਪਰ ਆਲਰੇਡੀ ਜੇਲ੍ਹਾਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਹੁੰਦਾ। ਹਰੇਕ ਜੇਲ੍ਹ ਦੇ ਵਿੱਚ ਚੱਕੀਆਂ ਹੁੰਦੀਆਂ, ਸੈੱਲ ਅੱਡ ਹੁੰਦੇ ਆ, ਪਰ ਇਹ ਵਰਤਦੇ ਨਹੀਂ। ਉਹਨਾਂ ਸੈੱਲਾਂ ਦੇ ਵਿੱਚ ਇਹ ਗਰੀਬ ਗੁਰਬੇ ਨੂੰ ਤਾਂ ਸੁੱਟ ਛੱਡਦੇ ਆ, ਪਰ ਜਿਹੜਾ ਸਿਫਾਰਸ਼ੀ ਆ, ਜਿਹੜਾ ਤਗੜਾ ਗੈਂਗਸਟਰ ਆ, ਉਹ ਤੇ ਆਮ ਕੈਦੀਆਂ 'ਚ ਵਿਚਰਦਾ ਹੈ। ਪਰ ਹੁਣ ਇਹਨਾਂ ਨੇ ਪ੍ਰਬੰਧ ਕਰਨ ਦੀ ਜਿਹੜੀ ਆ ਕਵਾਇਦ ਆਰੰਭੀ ਹੈ ਕਿ ਅਸੀਂ ਜਿਹੜੀਆਂ ਵੱਡੀਆਂ ਜੇਲ੍ਹਾਂ ਜਿੱਦਾਂ ਕਪੂਰਥਲਾ, ਫਰੀਦਕੋਟ ਹੈ, ਫਿਰੋਜ਼ਪੁਰ ਆ, ਪਟਿਆਲਾ ਹੈ, ਅੰਮ੍ਰਿਤਸਰ ਆ, ਇਹਨਾਂ ਜੇਲ੍ਹਾਂ ਦੇ ਵਿੱਚ ਹਾਈ ਸਿਕਿਉਰਿਟੀ ਜ਼ੋਨ ਬਣਾਵਾਂਗੇ ਗੈਂਗਸਟਰਾਂ ਲਈ, ਜਿੱਥੇ ਉਹ ਅਲੱਗ ਰਹਿਣ
ਔਰ ਉਹਨਾਂ ਤੇ ਬਾਜ਼ ਅੱਖ ਰਹੇ, ਕੈਮਰਿਆਂ ਦੀ ਨਿਗਰਾਨੀ ਹੇਠ ਰਹਿਣ। ਕੋਈ ਉਹਨਾਂ ਲਈ ਮੁਲਾਕਾਤ ਲੈ ਕੇ ਆਉਂਦਾ ਤੇ ਉਸ ਮੁਲਾਕਾਤੀ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਹੋਵੇ। ਚੱਤੋ ਪਹਿਰ ਉਹਨਾਂ ਤੇ ਸੁਰੱਖਿਆ ਪਹਿਰੇਦਾਰ ਆ ਜਿਹੜੇ ਉਹ ਨਿਗਾਹ ਰੱਖਣ। ਇਹ ਸਾਰਾ ਕੁਛ ਪ੍ਰਬੰਧ ਇਸ ਪ੍ਰਕਿਰਿਆ ਦਾ ਹਿੱਸਾ ਆ। ਇਹ ਠੀਕ ਆ, ਚਲੋ ਕਰਨਾ ਬਣਦਾ ਵੀ ਆ, ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿੰਨੇ ਮਰਜ਼ੀ ਪ੍ਰਬੰਧ ਕਰ ਲਓ, ਚਾਹੇ ਇਹਨਾਂ ਨੂੰ ਭੋਰਿਆਂ 'ਚ ਬਿਠਾ ਦਿਓ, ਚਾਹੇ ਇਹਨਾਂ ਨੂੰ ਸਟੀਲ ਦੇ ਪਿੰਜਰਿਆਂ 'ਚ ਬੰਦ ਕਰ ਦਿਓ, ਕਿਤੇ ਵੀ ਪਾ ਦਿਓ, ਜਿੰਨਾ ਚਿਰ ਇਹਨਾਂ ਦੇ ਮਗਰ ਰਾਜਸੀ ਦਖਲ ਆ, ਓਨਾ ਚਿਰ ਤੁਸੀਂ ਇਹਨਾਂ ਨੂੰ ਕੁਛ ਵੀ ਨਾ ਕਰਨ ਤੋਂ ਰੋਕ ਨਹੀਂ ਸਕਦੇ। ਕੁਛ ਨਾ ਕੁਛ ਇਹਨਾਂ ਨੇ ਕਰ ਜਾਣਾ ਜਿੰਨਾ ਚਿਰ ਜੇਲ੍ਹ ਦੀ ਡਿਊਟੀ ਦੇ ਅੱਗੇ ਰਾਜਸੀ ਦਖਲ ਲੰਘਦਾ। ਜਿੰਨਾ ਚਿਰ ਇਹ ਰਾਜਸੀ ਦਖਲ ਲੰਘ ਕੇ ਅੰਦਰ ਜਾਏਗਾ ਜੇਲ੍ਹ ਦੇ, ਇਹ ਸਭ ਕੁਛ ਚੱਲਦਾ ਹੀ ਰਹੇਗਾ। ਸਭ ਤੋਂ ਜ਼ਰੂਰੀ ਇਹ ਆ ਕਿ ਜੇਲ੍ਹਾਂ ਤੋਂ ਦੂਰ ਰੱਖਿਆ ਜਾਵੇ ਰਾਜਸੀ ਦਖਲ ਨੂੰ, ਤਾਂ ਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਾਰਗਰ ਸਾਬਤ ਹੋ ਸਕਦੀਆਂ। ਨਹੀਂ ਤੇ ਜੋ ਮਰਜ਼ੀ ਕਰ ਲਓ, ਉੱਥੇ ਸਭ ਕੁਛ ਹੋ ਹੀ ਜਾਣਾ ਹੈ। ਤੁਸੀਂ ਕੀ ਕਰ ਲਓਗੇ? ਤੁਸੀਂ ਜਿਹੜੇ ਸੁਰੱਖਿਆ ਦਸਤੇ ਤੇ ਮੁਲਾਜ਼ਮ ਭੇਜਣੇ ਆ, ਸੁਰੱਖਿਆ ਦਸਤੇ ਦੇ ਵਿੱਚ ਨਿਗਰਾਨੀ ਲਈ, ਉਹ ਤੇ ਆਖਰ ਤੁਹਾਡੇ ਜੇਲ੍ਹ ਮਹਿਕਮੇ ਦੇ ਅਧਿਕਾਰੀ ਹੈ ਨਾ। ਜੀ ਤੇ ਜੀ ਉਹ ਜੇਲ੍ਹ ਅਧਿਕਾਰੀ ਡਿਊਟੀ ਘੱਟ ਕਰਦੇ ਆ, ਮਾਲ ਗੱਡੀ ਵਾਲਾ ਕੰਮ ਜ਼ਿਆਦਾ ਕਰਦੇ ਆ। ਮਾਲ ਗੱਡੀ ਵਾਲਾ ਇਸ ਕਰਕੇ ਕਰਦੇ ਆ ਕਿਉਂਕਿ ਵਿੱਚੋਂ ਮਾਲ ਲਿਆਉਣ ਢੋਣ ਦਾ ਉਹਨਾਂ ਨੂੰ ਕਮਿਸ਼ਨ ਮਿਲਦਾ। ਉਹ ਬੈਰਕ ਚੋਂ ਫੜ ਕੇ ਲੈ ਜਾਂਦੇ ਪੈਸੇ ਤੇ ਘਰੋਂ ਬਾਹਰੋਂ ਚੀਜ਼ ਲਿਆ ਕੇ ਉਸ ਅੱਡੇ ਤੇ ਹੀ ਰੱਖ ਦਿੰਦੇ ਆ। ਲਓ ਭਾਜੀ ਆ ਗਈ ਆ, ਚੱਕ ਲਓ, ਸਾਡਾ ਹਿੱਸਾ ਸਾਨੂੰ ਮੁਬਾਰਕ ਤੇ ਤੁਹਾਡਾ ਮਾਲ ਤੁਹਾਨੂੰ ਮੁਬਾਰਕ। ਜਿੰਨਾ ਚਿਰ ਇਹੋ ਜਿਹੇ ਲੋਕ ਤੁਹਾਡੇ 'ਚ ਕੰਮ ਕਰਦੇ ਆ, ਉਹਨਾਂ ਚਿਰ ਇਹ ਯੋਜਨਾਵਾਂ ਸਫਲ ਨਹੀਂ ਹੋ ਸਕਦੀਆਂ। ਹਾਂ ਠੀਕ ਹੈ, ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ, ਕੋਸ਼ਿਸ਼ਾਂ ਹੀ ਸਫਲ ਹੁੰਦੀਆਂ, ਪਰ ਸਭ ਤੋਂ ਜ਼ਰੂਰੀ ਇਹ ਆ ਕਿ ਰਾਜਸੀ ਦਖਲ ਦੂਰ ਕੀਤਾ ਜਾਵੇ। ਦੂਸਰਾ, ਇਹੋ ਜਿਹੀਆਂ ਕਾਲੀਆਂ ਭੇਡਾਂ ਨੂੰ ਚੁਣ ਕੇ ਜੇਲ੍ਹ ਤੋਂ ਬਾਹਰ ਕੱਢ ਕੇ ਉਹਨਾਂ ਦੀ ਡਿਊਟੀ ਹੈ ਜਿਹੜੀ ਜੇਲ੍ਹ ਦੇ ਅੰਦਰ ਨਾ ਲਾਈ ਜਾਵੇ। ਜੀ ਜੀ ਜੀ। ਅਤੇ ਜੇ ਅਗਲੀ ਗੱਲ ਕਰੀਏ ਵੀ ਰਾਜਸਥਾਨ ਦੇ ਵਿੱਚ ਕਹਿੰਦੇ ਸ਼ਰਾਬ ਦੀ ਵਿਕਰੀ ਘਟੀ ਆ, ਅਫਸਰਾਂ ਦੀ ਸ਼ਾਮਤ ਆ ਗਈ ਆ। ਇਹ ਬੜੀ ਦਿਲਚਸਪ ਖਬਰ ਆ। ਵੈਸੇ ਹੁਣ ਪਤਾ ਨਹੀਂ ਕਿ ਉੱਥੇ ਵੀ ਰਾਜਸਥਾਨੀ ਲੋਕ ਵੀ ਦੇਸੀ ਕੱਢਣ ਲੱਗ ਪਏ ਜਾਂ ਉਹਨਾਂ ਨੇ ਪੀਣੀ ਛੱਡ ਦਿੱਤੀ ਹੈ, ਤਾਂ ਹੀ ਸ਼ਰਾਬ ਦੀ ਵਿਕਰੀ 'ਚ ਕਮੀ ਆ ਸਕਦੀ ਹੈ। ਹੋਰ ਤੇ ਕੋਈ ਇਸ ਤਰ੍ਹਾਂ ਦੀ ਕੋਈ ਸੂਰਤ ਹਾਲ ਨਹੀਂ ਹੋ ਸਕਦੀ ਕਿ ਸ਼ਰਾਬ ਯਕਦਮ ਪੀਣੀ ਹੈ ਜਿਹੜੀ ਲੋਕ ਘੱਟ ਕਰਦੇ ਨੇ। ਇਹ ਦੋ ਹੀ ਆਪਾਂ ਸੰਭਾਵਨਾਵਾਂ ਇਹ ਲੱਭ ਸਕਦੇ ਹਾਂ ਇਹਦੇ 'ਚੋਂ ਕਿ ਜਾਂ ਤੇ ਉਹਨਾਂ ਨੇ ਕੋਈ ਬਦਲਵਾਂ ਪ੍ਰਬੰਧ ਕਰ ਲਿਆ ਤੇ ਜਾਂ ਫਿਰ ਉਹਨਾਂ ਨੂੰ ਸੁਰਤ ਆ ਗਈ ਵੀ ਇਹਦੇ 'ਚ ਕੱਖ ਨਹੀਂ ਪਿਆ, ਛੱਡੋ ਖੜਾ। ਪਰ ਹੋਈ ਉਹਨਾਂ ਅਫਸਰਾਂ ਦੇ ਨਾਲ ਬੁਰੀ ਜਿਨ੍ਹਾਂ ਦੀ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਡਿਊਟੀ ਸੀ। ਮਸਲਨ ਹਨੂੰਮਾਨਗੜ੍ਹ ਦੇ ਵਿੱਚ 28% ਸ਼ਰਾਬ ਦੀ ਵਿਕਰੀ ਘਟ ਗਈ, ਗੰਗਾਨਗਰ ਦੇ ਵਿੱਚ 25% ਵਿਕਰੀ ਘਟ ਗਈ। ਇਹ ਦੋਵੇਂ ਜ਼ਿਲ੍ਹੇ ਆ ਜਿਹੜੇ ਪੰਜਾਬ ਦੀ ਹੱਦ ਨਾਲ ਲੱਗਦੇ ਆ। ਇਹਨਾਂ ਦੀ ਬੜੀ ਸ਼ਰਾਬ ਵਿਕਦੀ ਸੀ ਪੰਜਾਬ ਦੇ ਵਿੱਚ। ਬਲੈਕ 'ਚ ਰਾਜਸਥਾਨ 'ਚੋਂ ਬੜੀ ਸ਼ਰਾਬ ਆਉਂਦੀ ਆ, ਹਰਿਆਣੇ ਤੇ ਰਾਜਸਥਾਨ 'ਚੋਂ ਬਹੁਤ ਜ਼ਿਆਦਾ ਸ਼ਰਾਬ ਹੈ ਜਿਹੜੀ ਪੰਜਾਬ 'ਚ ਐਂਟਰ ਕਰਦੀ ਹੈ। ਪਰ ਇਹਨਾਂ ਦੋਨਾਂ ਜ਼ਿਲ੍ਹਿਆਂ ਦੀ ਜਿਹੜੀ ਹੈ ਉਹ ਸ਼ਰਾਬ ਦੀ ਖਪਤ 28 ਤੇ 25% ਘਟ ਗਈ। ਇਸ ਤੋਂ ਇਲਾਵਾ ਬੂੰਦੀ ਜ਼ਿਲ੍ਹਾ, ਉੱਥੇ ਵੀ 22% ਘਟ ਗਈ, ਬੀਕਾਨੇਰ 'ਚ ਵੀ 22% ਘਟ ਗਈ, ਭੀਲਵਾੜੇ 'ਚ ਵੀ 22% ਘਟ ਗਈ, ਕਰੌਲੀ ਜ਼ਿਲ੍ਹਾ ਉਹਦੇ 'ਚ ਵੀ 22% ਘਟ ਗਈ। ਜਿੱਦਾਂ ਹੋਰ ਜ਼ਿਲ੍ਹੇ ਆ, ਝੁੰਝੁਨੂ ਜ਼ਿਲ੍ਹਾ, ਉੱਥੇ ਵੀ 10 ਤੋਂ 17% ਵਿਕਰੀ ਹੈ ਜਿਹੜੀ ਘਟ ਗਈ। ਇਹ ਵਿਕਰੀ ਘਟੀ ਤੇ ਫਿਰ ਅਫਸਰਾਂ ਦੀ ਸ਼ਾਮਤ ਆ ਗਈ। ਉਹਨਾਂ ਨੇ ਅਫਸਰਾਂ ਨੂੰ ਨੋਟਿਸ ਕਰ ਦਿੱਤੇ ਕਿ ਭਾਈ ਤੁਸੀਂ ਤੁਹਾਡੀ ਪੇਸ਼ੀ ਹੈ, ਤੁਸੀਂ ਪੇਸ਼ ਹੋ ਕੇ ਦੱਸੋ ਕਿ ਇਹ ਵਿਕਰੀ ਘਟੀ ਤੇ ਘਟੀ ਕਿਵੇਂ। ਨਾਲ ਹੀ ਉਹਨਾਂ ਨੇ ਕਿਹਾ ਕਿ ਤੁਸੀਂ ਬਾਅਦ 'ਚ ਆਇਓ, ਜਿਹੜੀਆਂ ਜੀਪਾਂ ਦੀਆਂ ਚਾਬੀਆਂ, ਗੱਡੀਆਂ ਦੀਆਂ ਚਾਬੀਆਂ ਉਹ ਭੇਜ ਦਿਓ। ਉੱਥੇ ਪੱਤਰਕਾਰਾਂ ਨੇ ਪੁੱਛਿਆ, ਲੋਕਾਂ ਨੇ ਪੁੱਛਿਆ ਕਿ ਇਹ ਕੀ ਹੋਇਆ ਜੀ ਕਿ ਤੁਸੀਂ ਅਫਸਰਾਂ ਦੀਆਂ ਗੱਡੀਆਂ ਵੀ ਖੋਲ੍ਹੀਆਂ। ਉਹ ਕਹਿੰਦੇ ਗੱਡੀਆਂ ਅਸੀਂ ਇਹਨਾਂ ਨੂੰ ਤਫਰੀ ਮਾਰਨ ਲਈ ਥੋੜ੍ਹੀ ਦਿੱਤੀਆਂ, ਇਹਨਾਂ ਨੂੰ ਅਸੀਂ ਸ਼ਰਾਬ ਦੀ ਖਪਤ ਵਧਾਉਣ ਲਈ ਦਿੱਤੀਆਂ। ਜੇ ਆਪਦਾ ਕੰਮ ਚੰਗੇ ਢੰਗ ਨਾਲ ਨਹੀਂ ਕਰ ਸਕਦੇ ਆਪੇ ਬੱਸਾਂ ਤੇ ਧੱਕੇ ਖਾਣ। ਅਸੀਂ ਹੁਣ ਇਹਨਾਂ ਦਾ ਤੇਲ ਆਪਦੇ ਪੱਲਿਓਂ ਕਿੱਥੋਂ ਪਾਈ ਚੱਲੀਏ? ਜੇ ਕਮਾਉਣਗੇ, ਸਾਨੂੰ ਕਮਾਈ ਦੇਣਗੇ ਤਾਂ ਹੀ ਅਸੀਂ ਗੱਡੀਆਂ ਦੇਵਾਂਗੇ। ਸੋ ਉਹਨਾਂ ਦੀਆਂ ਜੀਪਾਂ ਜੂਪਾਂ ਵੀ ਖੋਲ੍ਹੀਆਂ। ਹੁਣ ਉਹ ਅਫਸਰ ਆ ਜਿਹੜੇ ਉਹ ਮੱਥੇ ਤੇ ਹੱਥ ਰੱਖ ਕੇ ਸੋਚਦੇ ਪਏ ਆ ਕਿ ਇਹਦਾ ਹੱਲ ਹੁਣ ਕਿਵੇਂ ਕਰੀਏ। ਹੁਣ ਜਾਂ ਤੇ ਰਿਸ਼ਤੇਦਾਰਾਂ ਨੂੰ ਅਸੀਂ ਮਿੰਨਤਰਲਾ ਕਰੀਏ ਕਿ ਭਾਈ ਸ਼ਰਾਬ ਪੀਣੀ ਸ਼ੁਰੂ ਕਰ ਦਿਓ, ਖਪਤ ਵਧੇਗੀ ਤੇ ਸਾਡੀ ਨੌਕਰੀ ਦੀ ਐਕਸਪਾਇਰੀ ਡੇਟ ਹੈ ਜਿਹੜੀ ਉਹ ਵੀ ਵੱਧ ਜਾਊਗੀ, ਨਹੀਂ ਤੇ ਦੂਜੇ ਪਾਸੇ ਵੀ ਤੁਰ ਸਕਦੇ। ਅੱਜ ਸਾਨੂੰ ਨੋਟਿਸ ਕੀਤਾ, ਪੇਸ਼ੀ ਲਈ ਸਾਨੂੰ ਬੁਲਾਇਆ, ਕੱਲ੍ਹ ਨੂੰ ਕੁਛ ਹੋਰ ਵੀ ਹੋ ਸਕਦਾ ਹੈ। ਉਂਝ ਅਸੀਂ ਇੱਥੇ ਆਪਣਿਆਂ ਨੂੰ ਰੋਂਦੇ ਸਾਂ ਕਿ ਪੰਜਾਬ ਦੇ ਵਿੱਚ ਸਾਡੇ ਜਿਹੜੇ ਲੋਕ ਆ, ਸਾਡੇ ਖਾਸ ਤੌਰ 'ਤੇ ਹਾਕਮ ਲੋਕ ਆ ਜਿਹੜੇ, ਉਹ ਸੁਹਿਰਦ ਨਹੀਂ ਹੈ, ਉਹ ਸਮਰਪਿਤ ਨਹੀਂ ਕਿ ਸ਼ਰਾਬਬੰਦੀ ਹੈ ਜਿਹੜੀ ਉਸ ਪਾਸੇ ਤੁਰਿਆ ਜਾਵੇ ਜਾਂ ਸ਼ਰਾਬ ਦਾ ਕੋਟਾ ਘੱਟ ਕੀਤਾ ਜਾਵੇ। ਪਰ ਗਵਾਂਢੀਆਂ ਦਾ ਹਾਲ ਵੇਖ ਕੇ ਸਾਨੂੰ ਥੋੜ੍ਹਾ ਜਿਹਾ ਸੁੱਖ ਦਾ ਸਾਹ ਆਉਂਦਾ ਕਿ ਇੱਥੇ ਘੱਟੋ ਘੱਟ ਇਹੋ ਜਿਹਾ ਕੰਮ ਤੇ ਨਹੀਂ ਕੀਤਾ ਜਿਹੋ ਜਿਹੀ ਸਖਤਾਈ ਉਹ ਕਰੀ ਜਾਂਦੇ ਆ।
ਪਰ ਹੁਣ ਡਰ ਵੀ ਲੱਗਦਾ ਕਿ ਕਦੇ ਕੋਈ ਕਬੂਦਾ ਹਾਕਮ ਇਹੋ ਜਿਹਾ ਨਾ ਇਸ ਮੁਲਕ 'ਚ ਆ ਜਾਵੇ ਜਿਹੜਾ ਇਹ ਕਹਿ ਦੇਵੇ ਕਿ ਭਾਈ ਜਿਹਨੇ ਸ਼ਰਾਬ ਨਾ ਪੀਤੀ, ਸ਼ਾਮ ਨੂੰ 2 ਪੈਗ ਨਾ ਲਾਏ, ਦੇਸ਼ ਦੀ ਤਰੱਕੀ 'ਚ ਹਿੱਸਾ ਨਾ ਪਾਇਆ, ਉਹਦੇ ਤੇ ਚੱਕ ਕੇ ਦੇਸ਼ ਧਰੋਹ ਦਾ ਮੁਕੱਦਮਾ ਠੋਕ ਦਿਓ। ਜੀ 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 ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ। ਅਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਜੀ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।